ਨਾ ਕਰ ਨਾ ਰਸ਼ ਗੜੀ ਲੈ ਚਾਹ ਦਾ ਤਾਂ ਕਹਿ ਗਿਆ मैं करना साहब एक्शन उठ पे ले ਬੱਚੇ ਬਾਜੀ ਇਦਾਂ ਦੇ ਫੇਸ ਨੂੰ ਨਾ ਸੀਆਈਡੀ ਵਾਲਾ ਨਹੀਂ ਹੁੰਦਾ ਸੀਆਈਡੀ ਨੂੰ ਫਰਕ ਕਰਨਾ ਇਹ ਇਨਸਾਨੀ ਫੇਸ ਨਹੀਂ ਹੈ ਕੌਣ ਹੈ कहता यार सॉरी गलती हो गई असल च ना रिपोर्टां बदले गई तेरी वो रिपोर्ट नहीं सी अस्सलाम वालेकुम नादरीन टी टाइम में खुश आमदीद के साथ आज की महफिल देखा करो साहब खर्च देखा करो मैंने कौन सा रखा है ये बेसुरा हो जाना था अगर आप ये जो करते तो देखो मैंने एक स्केल कैसा रखा है जबरदस्त है ना क्या बात? ये अच्छी बात है नादरीन बात ये है टी टाइम अब हम जो है ना वो कोशिश कर रहे हैं कि ताज़ा ताज़ा किया करें ਤਾਜ਼ਾ ਤੋੜ ਕੇ ताज़ा ताज़ा हरियाँ ऑफिशियलां दा ਤਾਜ਼ਾ ਗਲੂਨਾ ਟੀ ਟਾਈਮ अब हरियाँ ऑफिशियलां दा ताज़ा टी टाइम बस उसकी सर वजाहत कर दें कुछ है पक्कियां करैक्टरां दा भी गड़गीला साहब पता की गल आ ਕੀ ਸਾਜ यार नादरीन ਓਏ यार ਇਹ ਯਾਰ ਇਹ ਜਿਹੜਾ ਪਲਾਸਟਿਕ ਨਰਸਰੀ ਹੁੰਦੀ ਹੈ ਪਲਾਸਟਿਕ ਸਰਜਰੀ ਆਹੋ ਇਹ ਕਰਕੇ ਮਾਈਕਲ ਜੈਕਸਨ ਨੇ ਆਪਣਾ ਨੱਕ ਕੈਸਾ ਕਰਾ ਲਿਆ ਸੀ ਉਹਦਾ ਨੱਕ ਪਤਾ ਕਿਦਾਂ ਦਾ ਸੀ ਇੰਜ ਕਰਕੇ ਸੈਟਾਂ ਫੁੱਲ ਕੇ ਇੱਥੇ ਤੱਕ ਸੀ ਤੇਰਾ ਕੁਝ ਵੀ ਨਹੀਂ ਜਿੱਦਾਂ ਉਹਦਾ ਸੀ ਪਹਿਲੇ ਕਿਉਂਕਿ ਉਹ ਕਾਲੇ ਰੰਗ ਦਾ ਸੀ ਤੇ ਉਹਦਾ ਨੱਕ ਤੇ ਉਹਦਾ ਨੱਕ ਲੇਕਿਨ ਖੂਬਸੂਰਤ ਲੱਗਦਾ ਸੀ ਉਦੋਂ ਵੀ ਬੱਚਾ ਲੇਕਿਨ ਉਹਨੇ ਇਸ ਤਰ੍ਹਾਂ ਤਾਂ ਬਾਅਦ ਚ ਉਹਦਾ ਨੱਕ ਦੇਖੋ ਜ਼ਰਾ ਹਾਂਜੀ ਉਹ ਫੁੱਲ ਇਹ ਤਿੱਖਾ ਸਹੀ ਹੈ ਤੇ ਇਹਦਾ ਅਦਰਾਨ ਸਮੀ ਸਾਹਿਬ ਹਾਂਜੀ ਦੌਰਾਨ ਸਮੀ ਕੈਸਾ ਹੋ ਇੰਜ ਲੱਗਦਾ ਕਿਸੇ ਨੇ ਸੂਈ ਮਾਰੀ ਆ ਤੇ ਉਹ ਕਰਕੇ ਇੰਨਾ ਕੋ ਕਿਸੇ ਛੇੜ ਤੇ ਡਿੱਗ ਪਿਆ ਉਹ ਤੋਂ ਕਿਸੇ ਨੇ ਕਿਹਾ ਦੌਰਾਨ ਸਮੀ ਸਾਹਿਬ ਆ ਜਾਓ ਥੱਲੇ ਆ ਕਰ ਉਹ ਕੈਸਾ ਇਹਦੀ ਸਤਾਜ ਸਰਜਰੀ ਨਹੀਂ ਹੋਣੀ ਉਹ ਤਿੰਨ ਨੁਕਰਾਂ ਵਾਲਾ ਨਹੀਂ ਜਿੱਥੇ ਰੱਖ ਕੇ ਜੁੱਤੀ ਗੰਢੀ ਦੀ ਉਹ ਰੱਖ ਕੇ ਖਿੱਚਣਾ ਪੈਣਾ ਥੋੜਾ ਜਿਹਾ ਇਹਦਾ ਨੱਕ ਤਿੱਖਾ ਹੋ ਜਾਂਦਾ ਅਦਨਾਨ ਸਮੀ ਸਾਹਿਬ ਜਦੋਂ ਆਪਰੇਸ਼ਨ ਕਰਾ ਕੇ ਉੱਠੇ ਨੇ ਨਾ ਤੇ 3 ਟਰਾਲੀਆਂ ਭਰ ਗਈਆਂ ਚਰਬੀ ਦੀਆਂ ਤੇ ਉਹਨਾਂ ਨੇ ਕਿਹਾ ਕਿ ਅਦਨਾਨ ਸਮੀ ਸਾਹਿਬ ਪੇਮੈਂਟ ਤੇ ਆਪਰੇਸ਼ਨ ਦੀ ਉਹਨੇ ਕਿਹਾ ਹੁਣ ਇੰਨਾ ਕੁਝ ਤੇ ਤੁਹਾਨੂੰ ਦੇ ਦਿੱਤਾ ਮੈਂ ਜਾਂ ਮਾਲ ਲੈ ਲਓ ਜਾਂ ਪੈਸੇ ਆ ਇੱਕ ਚੀਜ਼ ਹੋਣੀ ਆ ਜਾਂ ਮਾਲ ਲੈ ਲਓ ਜਾਂ ਪੈਸੇ ਲੈ ਲਓ ਨਾਲੇ ਮੈਂ ਸੁਣਿਆ ਦਰਾਜ ਸਾਹਿਬ ਸਾਰੇ ਗਿਆ ਵਿੱਚ 2000 ਵੀ ਨਿਕਲੇ ਆ ਨਹੀਂ ਉਸ ਤੋਂ ਬਾਅਦ ਉੱਥੇ ਇੱਕ ਬੰਦਾ ਦੁੰਬਾ ਕੜਾਈ ਬਣਾਉਂਦਾ ਸੀ ਉਹ 8 ਸਾਲ ਉਸ ਚਰਬੀ ਨਾਲ ਦੁੰਬਾ ਪਕਾਉਂਦਾ ਰਿਹਾ ਔਰ ਮਹਿੰਗੀ ਵੇਚਦਾ ਰਿਹਾ ਕਿ ਦੌਰਾਨ ਸਮੇਂ ਦੀ ਚਰਬੀ ਵੀ ਦੌਰਾਨ ਸਮੇਂ ਦੀ ਚਰਬੀ ਵਾਲਾ ਗੋਸ਼ਤ ਜੁੰਬਾ ਕੜਾਈ ਨੂੰ ਕੋਂਬਾ ਕੜਾਈ ਕਹਿੰਦਾ ਅੱਛਾ ਮਕਸਦ ਹੈ ਕਿ ਉਹ ਹੋ ਗਿਆ ਕੰਮ ਠੀਕ ਹੈ ਹੋਰ ਤੁਸੀਂ ਇਦਾਂ ਦੇ ਕਿੰਨੇ ਕਿੰਨੇ ਕਿਰਾਏ ਨੇ ਕੰਮ ਦੇਖ ਲਓ ਅੰਜਲੀਨਾ ਜੂਲੀ ਨੇ ਕਰਾਇਆ ਅੰਜਲੀਨਾ ਜੁਲੂਨੀ ਨੇ ਆਪਣੇ ਹੋੜ ਜਿਹੜੇ ਆ ਉਹ ਕਰਾਏ ਨੇ ਉਹਨੇ ਆਹੋ ਰਾਖੀ ਸਾਵੰਤ ਨੇ ਹੋਂਡ ਕਰਾਏ ਸੀਗੇ ਅੰਜਲੀਨਾ ਜੂਲੀ ਨੇ ਆਪਣੀ ਸਰਜਰੀ ਕਰਾਈ ਸੀ ਕਰਾਈ ਸਾਰਾ ਕੁਝ ਬੜੇ ਹੋਰ ਵੀ ਬਹੁਤ ਮੇਲ ਫੀਮੇਲਾਂ ਨੇ ਕਾਫੀ ਕੁਝ ਇਹਦਾ ਕੋਈ ਦੁਨੀਆ ਤੇ ਹੱਲ ਨਹੀਂ ਹੈ ਉਸਤਾਦ ਇਸਤਰੀ 6 ਤੇ ਰੱਖ ਕੇ ਨਾ ਇਹਦੇ ਮੂੰਹ ਤੇ ਰੱਖ ਦੋ ਇੰਜ ਕਰਕੇ ਗਰਮ ਕਰ ਇਹ ਤੋਂ ਅੱਗੇ ਮੌਤ ਆ ਫਾਈਨਲ ਉਸਰਾ ਇਹਦੇ ਪਿੱਛੋਂ ਕੋ ਸ਼ਾਇਦ ਗੱਡੀ ਵੱਜੇ ਨਾ ਤਾਂ ਮੂੰਹ ਕੋ ਬਾਹਰ ਆ ਗਿਆ ਕੀ ਮਨ ਬਾਕਰਖਾਨੀ ਦੇ ਪੇੜੇ ਵਰਗਾ ਮੂੰਹ ਹੋਇਆ ਨਹੀਂ ਮੈਂ ਕਹਿ ਰਿਹਾ ਕਿ ਇਹਦਾ ਮਤਲਬ ਇਹ ਕਰਕੇ ਥੋੜਾ ਸਲਿਮ ਹੋ ਜੇ ਹਾਂਜੀ ਪਹਿਲੇ ਸਾਨੂੰ ਕੰਪਿਊਟਰ ਵਿੱਚ ਬਣਾ ਕੇ ਦਿਖਾਣ ਕੇ ਦੇਖੋ ਜੀ ਇਹ ਮੂੰਹ ਬਣਾ ਦਈਏ ਹੈ ਉਸਤਾਦ ਜੀ ਹੁਣ ਤੇ ਬੜੇ ਬੜੇ ਉਹ ਇੰਜ ਸੈੱਟ ਕਰ ਦੇਣ ਅੱਖਾਂ ਉਹਦੀਆਂ ਨੱਕ ਜਿਹੜਾ ਇੰਜ ਕਰਕੇ ਥੱਲੇ ਤਰ੍ਹਾਂ ਹੋਣ ਥੋੜਾ ਇਧਰੋਂ ਉਧਰੋਂ ਦੋ ਟਾਂਕੇ ਲਾ ਕੇ ਛੋਟਾ ਕਰ ਦੇਣ ਐ ਜਰਾ ਇੰਜ ਕਰ ਦੇਣ ਤੀਲੇ ਡੱਬੇ ਵਰਗਾ ਬਣਾ ਦੇ ਇੰਜ ਕਰਕੇ ਸੋਹਣਾ ਕਰਕੇ ਵੀ ਗਿੜਗੀਲਾ ਹਾਂ ਕੀ ਕਰ ਇਹ ਨਹੀਂ ਹੋ ਸਕਦਾ ਤੁਸੀਂ ਸਾਜੀ ਮੇਰੇ ਨਾਲ ਜ਼ੁਲਮ ਕਰੋਗੇ ਕਿਹਦਾ ਮੈਂ ਬੱਚੇ ਮੇਰੇ ਨੋਜ਼ ਨਾਲ ਪਿਆਰ ਕਰਦੇ ਮੇਰੇ ਨਾਲ ਇਹ ਫੇਸ ਨਾਲ ਪਿਆਰ ਕਰਦੇ ਬੱਚੇ ਪੂਰਾ ਮਜ਼ਾ ਲੈਂਦੇ ਨੇ ਅੰਕਲ ਕੜ ਗਏ ਹਾਂ ਫਿਰ ਇਹ ਮਿਸਿੰਗ ਹੋ ਜਾਣੀ ਇਹ ਕੰਮ ਪਲੱਸ ਹੋ ਜਾਣਾ ਬੱਚੇ ਬਾਜੀ ਇਦਾਂ ਦੇ ਫੇਸ ਨੂੰ ਨਾ ਸੀਆਈਡੀ ਵਾਲਾ ਨਹੀਂ ਹੁੰਦਾ ਸੀਆਈਡੀ ਨੂੰ ਫਰਕ ਕਰਨਾ ਇਹ ਇਨਸਾਨੀ ਫੇਸ ਨਹੀਂ ਹੈ ਕੌਣ ਹੈ ये मेरे बच्चों का खेल है ये फेस ਅੱਛਾ ਤੂੰ ਬੱਚੇ ਵਾਸਤੇ ਕਰਦਾ ਹਾਂਜੀ ਸਰ ਇਹ ਗੜਗੀਲੇ ਮੇਰੀ ਗੱਲ ਸੁਣ ਤੈਨੂੰ ਮੈਂ ਕਿਹਾ ਸੀ ਤੂੰ ਸਾਡੇ ਚੈਨਲ ਤੇ ਇੱਕ ਬੱਚਿਆਂ ਵਾਲਾ ਪ੍ਰੋਗਰਾਮ ਸ਼ੁਰੂ ਕਰ ਲੈ ਸਾਜੀ ਮੈਂ ਕਰਨਾ ਸ਼ੁਰੂ ਠੀਕ ਹੋ ਗਿਆ ਕਿਉਂ ਜੀ ਚਲੋ ਸਹੀ ਗੱਲ ਤੁਹਾਡੀ ਆਵਾਜ਼ ਆ ਗਈ ਉਹ ਇੱਥੇ ਇੱਕ ਅੱਗੇ ਚਵਲ ਜੀ ਨੇ ਕੀਤਾ ਸੀ ਉਧਰਲੇ ਦਫ਼ਤਰ ਉਹ ਕੌਣ ਸੀਗਾ ਉਸਤਾਦ ਜੀ ਉਹ ਬਗੈਰਤ ਦੀ ਵਜ੍ਹਾ ਤੋਂ ਅੱਗੇ ਇੱਕ ਬਗੈਰਤ ਦੀ ਵਜ੍ਹਾ ਤੋਂ ਇੱਕ ਬਗੈਰਤ ਦੌੜ ਗਿਆ ਸੀ ਬਗੈਰ ਤੇ ਵੇਰ ਕਿੰਨੀ ਦੇਰ ਇੱਕ ਬਗੈਰਤ ਦੀ ਵਜ੍ਹਾ ਤੋਂ ਇੱਕ ਬਗੈਰਤ ਨੂੰ ਟੈਨਸ਼ਨ ਹੋ ਗਈ ਸੀ ਹੁਣ ਬਗੈਰ ਤੇ ਨਹੀਂ ਹੁਣ ਸਹੀ ਪਤਾ ਵਾ ਹੈ ਉਹ ਕਰ ਲਾ ਤੂੰ और मैं कराना बच्चियां वाला बच्चों मैं बिल्कुल बच्चों के लिए कुछ करूंगा साजी हाँ बच्चे अच्छा पढ़ेंगे हाँ। और अच्छा जहीन पेपर लेके और फर्स्ट पेपर लेके आएंगे हाँ जी हाँ तरबियत नहीं पोजीशन पोजीशन ਉਸਤਾਦ ਜੀ ਅਸੀਂ ਦੋਵੇਂ ਕਰਦੇ ਆ ਮਿਲ ਕੇ ਕਸਮ ਵਾਲੀ ਗੱਲ ਜੀ
ਅੱਲਾ ਮੈਂ ਇਹਦੇ ਕੋਲ ਗੈਸਟ ਆਇਆ ਕਰਾਂਗਾ, ਉਹ ਅੰਕਲ ਚੰਦਾ ਮਾਮੂ ਬਣ ਕੇ। ਤੁਸੀਂ ਆਪਣੇ ਬੱਚਿਆਂ ਵਾਸਤੇ ਕੁਝ ਕਰੋ ਬਸ। ਮੈਂ ਬਹੁਤ ਕੁਝ ਕਰ ਲਿਆ ਵਾ ਬੇਸਿਕ ਤੌਰ ਤੇ ਨਾ ਉਸਤਾਦ ਜੀ। ਹੁਣ ਤੇ ਸਿਸਟਮ ਹੈ ਕਿ ਤਸਵੀਰ ਰੱਖਦੇ ਨੇ ਸਾਹਮਣੇ, 7-8 ਤਸਵੀਰਾਂ ਰੱਖਦੇ ਤੇ ਡਾਕਟਰ ਪੁੱਛਦਾ ਕਿ ਵੀ ਕਿਹਦੇ ਰਗਾਉਣਾ। ਜਿਵੇਂ ਤੁਸੀਂ ਕਟਿੰਗ ਨਹੀਂ ਕਰਾਣੀ ਜਾਂਦੇ, ਇੰਜ ਆਪਰੇਟ ਕਰਦੇ ਆ। ਜੋ ਮੇਰਾ ਉਸਤਾਦ ਜੀ, ਮੈਂ ਨੱਕ ਦਾ ਆਪਰੇਸ਼ਨ ਕਰਾਇਆ ਸੀ ਨਾ ਜਦੋਂ, ਉਸਤਾਦ ਜੀ ਉਸ ਬੰਦੇ ਨੇ ਕੀ ਕੀਤਾ, ਇੱਥੋਂ ਮੇਰਾ ਨੱਕ ਚੀਰਿਆ, ਇਹ ਵੇਖਣਾ, ਇੱਥੋਂ ਚੀਰ ਕੇ ਇੱਥੋਂ ਸਾਈਡ ਤੇ ਕਰਕੇ ਮੈਨੂੰ ਕਹਿੰਦਾ ਕਿੱਦਾਂ ਦਾ ਕਰਨਾ। ਮੈਂ ਕਿਹਾ ਉਹ ਉਦਾਂ ਦਾ, ਇੰਜ ਨਹੀਂ ਕਰਕੇ ਮੈਂ ਉਹਨੂੰ ਕਿਹਾ। ਕਹਿੰਦਾ ਵਾਹ ਅੱਛਾ। ਵਾਹ ਵਾਹ। ਉਹਨੇ ਜਿਹੜਾ ਫਿਰ ਬੰਦਾ ਹੱਡੀ ਸਟੇਜ ਕਰਕੇ- ਆਉਣ ਲੱਗਿਆ 6 ਬੰਦੇ ਜਿਹਨੂੰ ਫੜਦੇ ਆ, ਉਹਨੇ ਕਿਹਾ ਆ ਕਰਦੇ ਕਾ ਕਰਦੇ। अच्छा, ये नोज आपके खानदान में कैसा नहीं? भाई एक मिनट जी बोले। ਬਾਤ ਇਹ ਹੈ, ਤੁਸੀਂ ਪਾਇਣਾ ਹੈ ਬੱਚੇ ਵਾਲਾ ਪ੍ਰੋਗਰਾਮ। ਮੈਂ ਸਹੀ ਕਹਿ ਰਿਹਾ ਗੜਗੀਲੇ ਨੂੰ, ਹਾਂਜੀ ਅੱਛੀ ਗੱਲ। ਗੜਗੀਲੇ ਨੂੰ ਇੱਕ ਅੱਛਾ ਸੈੱਟ ਲਾ ਕੇ ਦਿੱਤਾ ਜਾਏ, ਰੰਗ ਬਰੰਗਾ ਰੰਗ ਬਰੰਗਾ ਪਕਾਨੇ ਖਿਲੌਣੇ ਪਏ ਹੋਣ, ਠੀਕ ਹੈ ਜੀ। 5-6-7 ਬੱਚੇ ਗੜਗੀਲਾ ਲੈ ਵੀ ਆਏਗਾ, ਹਾਂ ਹਾਂ ਲਿਆ ਕਰੇਗਾ। 8-10 ਬੱਚੇ ਇਕੱਠੇ ਕਰਕੇ ਇਹਨੇ ਲਿਆ ਕਰਨ, ਗੱਡੀ ਭਰ ਲਿਆ ਕਰਨੀ ਇਹਨੇ। हाँ जी, लाया करा। ਇਹਨੇ ਸਾਹਮਣੇ ਪਾਏਗਾ ਉਹਨਾਂ ਕਹਾ ਬੱਚੋ ਪੜੋ ਅਲਿਫ ਨਾਰ ਬੇ ਬਿੱਲੀ, ਠੀਕ ਹੈ ਨਾ। ਹਾਂ ਫੇ ਬਿੱਕਾ, क्या है? ਹਾਂ ਤੇ ਉਹ ਕਰਕੇ, ਜਾਂ ਫਿਰ ਉਸ ਤਰ੍ਹਾਂ ਹੀ ਆਨਲਾਈਨ ਬੱਚਿਆਂ ਨੂੰ ਜਿਹੜਾ ਨਾ ਕਲਾਸ ਖੇਡਾਂ, ਹਾਂ ਠੀਕ ਹੈ ਨਾ। ਲੇਕਿਨ ਤੂੰ ਕਰੈਕਟਰ ਬਣਾਉਣਾ ਕਿ ਤੂੰ ਓਡਾ ਕੀ ਬੱਚਾ ਵਾ। ਸਹੀ। ਅੱਜ ਮੈਂ ਨਿਕਲ ਪਾਉਣੀ ਆ, ਟਾਈ ਲਾਵਾਂਗਾ, ਜਰਾਬਾਂ ਪਾ ਕੇ, ਸ਼ੂਜ਼ ਬਲੂ ਰੰਗ ਦੇ, ਨੀਲੇ ਰੰਗ ਦੇ ਜਰਾਬਾਂ। ਲਓ ਜੀ ਇਹ ਪੂਰਾ ਇੱਥੇ ਉਹ ਜਿਹੜੀ ਬੋ ਹੁੰਦੀ ਸੀ ਜੀ, ਟਾਈ ਬੋ ਕੀ ਉਹ ਤੇ ਆ ਰਹੀ ਆ। ਇਹ ਜਦੋਂ ਤੁਹਾਡੇ- ਉਸਤਾਦ ਜੀ ਸਕ੍ਰਿਪਟ ਸਮਝਾਉਣ ਨਾ, ਹਾਂਜੀ ਤੇ ਪਹਿਲੇ ਸੁਣਨਾ ਵਾ। ਅੱਛਾ ਤੁਸੀਂ ਉਹ ਦੇਖੋ ਨਾਰਾਜ਼ ਕਰਤੇ ਨੇ, ਹੈ ਕਹਿੰਦੇ ਡਿੱਗੀ ਖੁਰਲੀ ਵਰਗਾ ਮੂੰਹ ਆ ਬਾਜੀ, ਉਹ ਨਾਰਾਜ਼ ਕਰ ਲੈ ਤੁਸੀਂ ਤੇ। ਰਾਜੇ ਡਿੱਗੀ ਖੁੱਲਦੀ ਤਰ੍ਹਾਂ ਕਹਿੰਦੇ ਤੇ ਬੱਚਾ ਬਣ ਜਾ। ਜੀ ठीक है। बच्चे हम कहना पाले बच्चों मैं आज स्कूल गया था, मैं सुबह स्कूल गया, मेरे दांत मैंने साफ नहीं किए, मुझे टीचर ने इतना मुझे डांटा कि तुमने दांत क्यों नहीं साफ किए। फिर मैंने सोचा मैं आप रोज दांत साफ करके जाए। ਹਾਂ साजी ਉਹਨੇ नहीं बच्चा बनना। मैंने अपनी अम्मी की ना, मेरी मामा ने मुझे कहा चलो जल्दी सो जाओ। मैं जानबूझ के झूठ बोल के ना तो लेटा रहा, और मैं इतनी लेट सोया सुबह। फिर मैं उठा नहीं गया, फिर मामा ने मुझे इतना सुबह डांटा और मेरे स्कूल से छुट्टी हो गई। फिर मैंने तौबा कर ली कि नेक्स्ट टाइम मैंने अपनी मामा की बात माननी है। मोरल ਹਾਂ ਮੋਰ ਉਹ ਵੀ ਕਰਨਾ। हाँ, इंज दियां ਇਹ ਤੁਹਾਡੇ 5-7 ਸ਼ੋਅ ਲੱਗਣੇ, ਅੱਲਾ ਦਾ ਹੁਕਮ ਤੁਹਾਡਾ ਸ਼ੋਅ ਚੱਲ ਜਾਣਾ। ਤੁਹਾਨੂੰ ਸਾਡੀ ਲੋੜ ਪਏ ਸਾਨੂੰ ਵੀ ਦੱਸਣਾ। ਲੇਕਿਨ ਮੈਂ ਆਪਣੇ ਬੱਚਿਆਂ ਨੂੰ ਮੁਹੱਬਤ ਕਰਨੀ, ਜਿਹਨੇ ਵੀ ਸਾਡੀਆਂ ਭੈਣਾਂ ਭਰਾਵਾਂ ਦੇ ਬੱਚੇ ਨਾ, ਮੈਂ ਉਹਨਾਂ ਬੱਚਿਆਂ ਨੂੰ ਸ਼ੋਅ ਕਰਨਾ ਸਾਡੀ। हाँ जी, ये मैं कह रहा। ਲੇਕਿਨ ਉਸਤਾਦ ਜੀ ਪਹਿਲੇ ਉਹ ਮਾਂ-ਬਾਪ ਨੂੰ ਤਮਾਚ ਲੈਣਾ ਪੈਣਾ ਜਿਨ੍ਹਾਂ ਨੇ ਬੱਚੇ ਇਹਨਾਂ ਕੋਲ ਭੇਜਣੇ ਆ। ਇਹ ਤੁਹਾਨੂੰ ਜਾਣਾ ਪੈਣਾ, ਇਹਨੂੰ ਬੱਚਾ ਕਿਸੇ ਨੇ ਨਹੀਂ ਦੇਣਾ। ਸਾਡੀ ਦਰਜਨ ਮੈਂ ਤੁਹਾਨੂੰ ਇੱਕ ਐਕਟ ਕਰਕੇ ਦਿਖਾਉਣਾ, ਤੁਹਾਨੂੰ ਮਜ਼ਾ ਆ ਜਾਣਗੇ ਗੜਗੀਲੇ ਦੇ। ਥੋੜਾ ਜਿਹਾ ਜ਼ਰਾ ਕੈਮਰਾ ਵਾਈਡ ਕਰ ਦਿਓ, ਕਿਉਂਕਿ ਮੈਂ ਉੱਠ ਕੇ ਖਲੋਣਾ। ਮੈਂ ਤੁਹਾਨੂੰ ਐਕਟ ਕਰਕੇ ਦਿਖਾਉਣਾ, ਤੁਸੀਂ ਸਾਰਿਆਂ ਨੇ ਮੇਰਾ ਸਾਥ ਦੇਣਾ। ਮੈਂ ਗੜਗੀਲਾ ਵਾਂ, ਤੂੰ ਸਜਾਦ ਜਾਨੀ ਹੈ। ठीक है। ਮੈਂ ਇੱਥੇ ਬਹਿਣ ਜਦੋਂ ਲੱਗਣਾ ਨਾ ਇੰਜ ਕਰਕੇ, ਤੇ ਤੂੰ ਨਾਲ ਕਹਿਣਾ ਗੜਗੀਲੇ ਪਾਣੀ ਲਿਆ, ਐ ਤੂੰ ਮੈਨੂੰ ਬਹਿਣ ਨਹੀਂ ਦੇਣਾ। ਤੇ ਹੁਣ ਤੁਸੀਂ ਦੇਖਣਾ ਵਾ ਵੀ ਗੜਗੀਲੇ ਨੂੰ ਟੀ ਟਾਈਮ ਦਾ ਕਿੰਨਾ ਚਾਅ ਵਾ, ਕਿ ਗੜਗੀਲੇ ਨੇ ਟੀ ਟਾਈਮ 'ਚ ਬਹਿਣਾ ਵਾ। ਤੇ ਹੁਣ ਅੱਗੋਂ ਮੈਂ ਗੜਗੀਲੇ ਨਾਲ ਕੀ ਕਰ ਰਿਹਾ, ਤੇ ਗੜਗੀਲਾ ਨੇ ਉਹਨੇ ਇਹ ਵੀ ਨਹੀਂ ਦੱਸਣਾ ਕਿ ਸਾਜੀ ਮੈਂ ਮਤਲਬ ਪਿਆਰ ਆ ਨਾ, ਮੁਹੱਬਤ ਆ, ਦਿਲ ਕਰਦਾ ਕਿ ਮੈਂ ਬਹਿ ਕੇ ਨਾਲ ਗੱਲਬਾਤ ਕਰਾਂ। ਤੇ ਹੁਣ ਮੈਂ ਕਹਿਣਾ ਵੀ ਨਹੀਂ ਗੜਗੀਲੇ ਨੇ ਨਹੀਂ ਬਹਿਣਾ, ਗੜਗੀਲੇ ਦੀ ਜਗ੍ਹਾ ਨਾ ਫਲਾਂ ਬੰਦੇ ਨੇ ਬਹਿਣਾ, ਤੇ ਗੜਗੀਲੇ ਨੇ ਠੀਕ ਆ। ਤੇ ਹੁਣ ਮੈਂ ਕਹਿਣਾ ਨਹੀਂ, ਤੇ ਹੁਣ ਗੜਗੀਲੇ ਨੇ ਇੱਕ ਗੱਦੀ ਮੱਲੀ, ਉਹਦੇ ਆਲੇ ਦੁਆਲੇ ਲੈ ਲੈਣੀਆਂ ਕਿੱਦਾਂ ਲੈਣੀਆਂ, ਇਹ ਤੁਸੀਂ ਰੱਬ ਲੈ ਦਾ ਫਰਮਾਨ। ਇਹ ਹੁਣ ਮੈਂ ਸਿਰ ਵੀ ਨਹੀਂ ਹੋਣ ਦੇਣਾ ਕਿ ਮੈਂ ਇੱਥੇ ਬਹਿਣਾ ਵਾਂ ਜੇ ਮੇਰਾ ਦਿਲ ਕਰ ਰਿਹਾ। ਇਹ ਹੁਣ ਤੁਸੀਂ ਦੇਖਣਾ, ਇਹ ਹੁਣ ਗੜਗੀਲਾ ਆ, ਇਹ ਫਿਰ ਰਿਹਾ ਗੜਗੀਲਾ, ਠੀਕ ਹੈ ਜੀ, ਇਹ ਫਿਰ ਰਿਹਾ। ਸਾਰੀ ਏਸੀ ਸਹੀ ਚੱਲ ਰਿਹਾ। ਮੈਂ ਕਹਿੰਦਾ ਛੱਡ ਕੇ ਤਾਂ ਕੱਖ ਵੀ ਨਹੀਂ। ਚਲੋ ਸਹੀ ਜਾ। ਮੈਂ ਕਹਿ ਰਿਹਾ ਸੀ ਕਿ ਏਸੀ ਦਾ ਨਾ ਹਿਸਾਬ ਕਿਤਾਬ ਜਿਹੜਾ, ਚਲੋ ਗੜਗੀਲੇ ਪਾਣੀ ਤੇ ਲਿਆ। ਅੱਛਾ ਸਤਾ ਜੀ। ਇਹ ਪਾਣੀ ਪਿਆ, ਠੀਕ ਹੈ ਜੀ, ਇਹ ਪਾਣੀ ਪੀਤਾ ਤੇ ਹੁਣ ਗੀਲਾ ਫਿਰ ਇਹ ਸਾਰੀ ਇਹ ਇੱਥੇ ਹੀ ਰੱਖਣਾ ਵਾ। ਆਹੋ ਇੱਧਰ ਕਰਨਾ ਥੋੜਾ। ਨਹੀਂ ਨਹੀਂ ਇੱਥੇ ਠੀਕ ਠੀਕ ਹੈ ਸਤਾ ਜੀ। ਅੱਛਾ ਆ ਆ ਵੀ ਇੱਥੇ ਠੀਕ ਆ। ਨਾ ਛੇੜ ਯਾਰ ਗੜਗੀਲੇ, ਨਾ ਛੇੜ। ਆਹੋ ਗੜਗੀਲੇ ਚਾਹ ਦਾ ਤਾਂ ਕਹਿ ਗਿਆ। ਮੈਂ ਕਰਨਾ ਸਰ। ਚਾਹ ਲੈ ਕੇ ਕਿਹੜੀ ਲਾਵਾ ਸਹੀ, ਇਹਨਾਂ ਦੇ ਅੱਗੇ ਕੋਈ ਚੀਜ਼ ਨਾ ਲਾ ਰਹੀ ਹੈ। ਗੜਗੀਲੇ ਮੇਰੇ ਸਿਗਰਟ ਕਿੱਥੇ ਆ? ਸਾਜੀ ਆ ਦੇਖੋ ਤੁਹਾਡੇ ਆ ਸਿਗਰਟ ਪਿਆ। ਓਏ ਅੰਦਰੋਂ ਯਾਰ ਮੇਰਾ ਮੋਬਾਈਲ ਤੇ ਲੈ ਗਿਆ। ਅੱਛਾ ਸਰ।
ਐ ਗੜਗੀਲਾ ਗੜਗੀਲੇ ਨੂੰ ਹਾਲੇ ਇਹਨੂੰ ਦੱਸੋ ਕਿ ਇਹ ਜੋ ਅੰਦਰ ਸੋਚ ਰਿਹਾ ਹੁੰਦਾ ਨਾ ਇਹਨੂੰ ਦੱਸ ਕੇ ਮੈਨੂੰ ਪਤਾ ਹੁੰਦਾ ਹਾਏ 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 ਇਹਨੂੰ ਸਮਝਾਇਆ ਨੀ। ਬਾਬ ਹੋ ਯਾਰ ਭਾਜੀ ਇਹਦੇ ਐਂਡ ਤੇ ਜਿਹੜੀ ਇਹਨੇ ਗੱਲ ਸੋਚੀ ਹੁੰਦੀ ਉਹ ਵੀ ਮੈਨੂੰ ਪਤਾ ਹੁੰਦੀ ਹਾਏ 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 ਇੰਜ ਤਾਂ ਤੈਨੂੰ ਉਸਤਾਦ ਨਹੀਂ ਲੱਭਣਾ ਕਿਤੇ ਸਹੀ ਲੱਭਣਾ ਹੀ ਨਹੀਂ ਕਿ ਤੇਰੇ ਤੁਰਦੇ ਫਿਰਦੇ ਮੈਂ ਤੈਨੂੰ ਦੱਸ ਦਿਆਂ ਕਿ ਤੂੰ ਕੀ ਸੋਚ ਕੇ ਫਿਰ ਰਿਹਾ ਅਸੀਂ ਜਿੰਦ ਐਵੇਂ ਨਹੀਂ ਤੁਹਾਡੇ ਨਾਲ ਆਈ ਸਾਜੀ ਓਏ। ਅਸੀਂ ਲੱਭਣਾ ਹੀ ਨਹੀਂ ਹੋਰ ਚੰਗਾ ਕੀਤਾ ਜੀ ਉਸਤਾਦ ਜੀ ਮਿੱਠੇ ਵਾਲੂ ਵੀ ਜ਼ਰਾ ਦੱਸਣਾ ਜ਼ਰਾ ਮਿੱਠਾ ਆਇਆ ਕਮਰੇ ਚ ਟੈਨਸ਼ਨ ਚ ਆਇਆ ਹਾਂ ਬਾਕੀ ਦੱਸੋ ਰਸਤਾ ਜੀ ਉਸਤਾਦ ਜੀ ਆਹੋ ਇੰਜ ਹੀ ਮਿੱਠਾ ਕਰਦਾ ਤੂੰ ਵੇਖ ਲਈ ਮਿੱਠਾ ਆਇਆ ਤੇ ਟੈਨਸ਼ਨ ਚ ਆਇਆ ਤੁਹਾਡੇ ਕਮਰੇ ਚ ਆਹੋ ਨਹੀਂ ਮਿੱਠਾ ਤੇ ਖੈਰ ਨਾਰਮਲ ਹੀ ਆ ਮਿੱਠਾ ਮਿੱਠਾ ਜਿਹੜਾ ਨਾ ਟੀ ਟਾਈਮ ਰਿਕਾਰਡਿੰਗ ਤੋਂ ਪਹਿਲੇ ਕਰ ਦਿੰਦਾ ਵਾ ਸਹੀ ਆ ਦੋ ਕੱਪ ਕਸਮ ਵਾਲੀ ਗੱਲ ਆ ਰਿਕਾਰਡਿੰਗ ਤੋਂ ਪਹਿਲੇ ਮਿੱਠਾ ਟੀ ਟਾਈਮ ਕਰ ਦਿੰਦਾ ਘੰਟੇ ਦਾ ਜਿਹੜੇ ਮਿੱਠਾ ਜਦੋਂ ਦਫ਼ਤਰ ਵੜਦਾ ਨਾ ਭਾਜੀ ਕਾਮੇਡੀ ਸ਼ੁਰੂ ਪੌਣੇ 2 ਵਜੇ ਦਫ਼ਤਰ ਵੜਿਆ ਤੇ 4:30 ਵਜੇ ਟੀ ਟਾਈਮ ਤੇ ਪੌਣੇ 2 ਤੋਂ ਲੈ ਕੇ 4:30 ਤੱਕ ਬਿਹਤਰੀਨ ਟੀ ਟਾਈਮ ਮਿੱਠੇ ਨੇ ਕਰ ਦਿੱਤਾ ਹੁੰਦਾ ਦਫ਼ਤਰ 'ਚ ਉਸ ਤੋਂ ਬਾਅਦ ਇੱਥੇ ਤੇ ਉਹ ਜਿਵੇਂ ਨਹੀਂ ਬੰਦਾ ਕਹਿੰਦਾ ਵਿਹਲਾ ਬਹਿਣਾ ਚਲੋ ਯਾਰ ਕੰਮ ਕਰ ਲਿਆ ਹੁਣ ਥੋੜੀ ਦੇਰ ਤੇਰਾ ਬਹਿ ਜਾ ਮਿੱਠਾ ਇੰਦਾ ਬਹਿੰਦਾ ਅੱਛਾ ਮੈਂ ਤੁਹਾਨੂੰ ਇੱਕ ਮਸ਼ਵਰਾ ਤੇ ਕਰਨਾ ਦਾਨਿਸ਼ ਨਹੀਂ ਦਾਨਿਸ਼ ਤੇ ਅੱਛਾ ਖੈਰ ਉਸਤਾਦ ਜੀ ਯਾਰ ਐਕਸਕਿਊਜ਼ ਮੀ ਸਰ ਮਸ਼ਵਰਾ ਕਰਨਾ ਸੀ ਕਿ ਯਕਦਮ ਬਲੱਡ ਲੋ ਹੋ ਜਾਂਦਾ ਇਹਦਾ ਕੀ ਹੱਲ ਵਾ ਯਕਦਮ ਹੱਥ ਪੈਰ ਮੇਰੇ ਸੁੰਨ ਹੋਏ ਨਾ ਮੈਂ ਡਿੱਗ ਜਾਂਦਾ ਇਹ ਕੀ ਕੋ ਹੱਲ ਤੂੰ ਵੀ ਕਰਨਾ ਗੜਗੀ ਲੱਭਣ ਚ ਅੱਲਾਹ ਜ਼ਿੰਦਗੀ ਤੰਦਰੁਸਤੀ ਦੇਵੇ ਇਹ ਜ਼ਿਹਨੀ ਪਰੇਸ਼ਾਨੀਆਂ ਨੇ ਸ਼ੁਭਕਾਮਨਾएं ਨਹੀਂ ਪਰੇਸ਼ਾਨੀ ਮੈਨੂੰ ਕਦੀ ਅਲਹਮਦੁਲਿਲਾ ਟੈਨਸ਼ਨ ਚ ਹਾਂ ਉਸਤਾਦ ਜੀ ਇਹ ਜਿਹੜਾ ਇਸ ਤੋਂ ਥੱਲੇ ਵਾਲਾ ਜਿੰਨਾ ਸਿਸਟਮ ਆ ਨਾ ਉਹ ਸਾਰਾ ਸਹੀ ਕਰਨਾ ਖਰਾਬ ਕਰਨਾ ਉਹਦਾ ਮਿਸਤਰੀ ਜਿਹੜਾ ਨਾ ਉਹ ਆ ਵਾ ਵਾਹ ਇਸ ਤੋਂ ਥੱਲੇ ਜਿੰਨਾ ਨਾ ਇਹਦਾ ਮਿਸਤਰੀ ਆ ਵਾ ਵਾਹ ਗੁੱਡ ਤੂੰ ਮੋਟਰਸਾਈਕਲ ਲੈ ਕੇ ਜਾਣਾ ਮਿਸਤਰੀ ਕੋ ਠੀਕ ਕਰਾ ਕੇ ਤੋਰਤਾ ਤੇ ਤੂੰ ਫੌਰਨ ਵਾਪਸ ਜਾਣਾ ਭਾਈ ਇਹ ਤੇ ਉਦਾਂ ਹੀ ਕਰਨ ਦੇਈ ਕਿਹਨੂੰ ਕਹਿਣਾ ਜਾ ਕੇ ਮਿਸਤਰੀ ਨੂੰ ਕਦੀ ਮੋਟਰਸਾਈਕਲ ਨੂੰ ਖਿਲਾਰ ਕੇ ਕਿਹਾ ਤੂੰ ਇਦਾਂ ਕਿਉਂ ਕਰਨ ਨਹੀਂ ਕਿਹਾ ਕਦੀ ਨਹੀਂ ਬਲੱਡ ਪ੍ਰੈਸ਼ਰ ਇਹ ਮਿਸਤਰੀ ਆ ਇਹਦਾ ਹਰ ਵਾਧਾ ਘਾਟੇ ਦਾ ਜ਼ਿੰਮੇਦਾਰ ਇਹ ਆ ਸਹੀ ਗੱਲ अच्छा काम ये मिस्त्री को अच्छा काम करा लो ये मिस्त्री को माड़ा काम करा लो तुसी कराना ਅੱਛਾ ਕਿਸ ਤਰ੍ਹਾਂ ਕਰਾਓ ਮਾੜਾ अच्छा इस तरह कराना वा कि तेनू कितनी देर हो गई है तू टेंशन चा ज्यादा टेंशन च कोई मामला ऐसे या कोई ऐसे बने कितनी देर हो गई है 5-6 ਮਹੀਨੇ ਹੋ ਗਏ 5-6 महीने हो गए 5-6 महीने ਦੇ ਵਿੱਚ ਜਿਸ ਤਰ੍ਹਾਂ ਤੂੰ ਟੈਨਸ਼ਨ ਚ ਰਿਹਾ ਵਾ ਇਹਦੇ ਨਾਲ ਕੋਈ ਤੈਨੂੰ ਫਰਕ ਹਾਲਾਤ ਠੀਕ ਹੋਏ ਹੈ ਪਤਾ ਹੀ ਆ ਹਾਂ ਠੀਕ ਹੋ ਗਿਆ ਇਹਦੇ ਦੌਰਾਨ ਤੂੰ ਆਪਣਾ ਜਿਸਮਾਨੀ ਨੁਕਸਾਨ ਸੋਚ ਕੇ ਕੀਤਾ ਤੇਰੇ ਤੂੰ ਆਪਣੇ ਮਿਸਤਰੀ ਨੂੰ ਕਿਹਾ ਮਿਸਤਰੀ ਮੈਂ ਮਰ ਗਿਆ ਲੁੱਟਿਆ ਗਿਆ ਮੇਰਾ ਵੀ ਗਿਆ ਮਿਸਤਰੀ ਨੇ ਕਿਹਾ ਲੋ ਭਾਜੀ ਓਕੇ ਜਿੱਦਾਂ ਦਾ ਤੁਸੀਂ ਕਹਿ ਰਹੇ ਮੈਂ ਉਦਾਂ ਦਾ ਤੁਹਾਨੂੰ ਕਰਤਾ ਥੱਲੇ ਆਉਣ ਲੋ ਫੜੋ ਇਦਾਂ ਹੀ ਓਕੇ ਹੋ ਗਿਆ ਇਹ ਮਿਸਤਰੀ ਨੂੰ ਤੁਸੀਂ ਆਰਡਰ ਦਿੱਤਾ ਆਪਣੀ ਪ੍ਰੋਡਕਟ ਦਾ ਕਿ ਮਿਸਤਰੀ ਆ ਮੇਰਾ ਸਾਰਾ ਸਟਰਕਚਰ ਆ ਯਾਰ ਇੰਜ ਹੋ ਗਿਆ ਇੰਜ ਕਰਦੇ ਆਂ ਮਿਸਤਰੀ ਨੇ ਕਹਿਣਾ ਉਹ ਤੁਸੀਂ ਮੇਰੇ ਤੇ ਇੰਨਾ ਲੋਡ ਪਾਤਾ ਭਾਜੀ ਮੈਂ ਤੁਹਾਡਾ ਵੀ ਖਰਾਬ ਕਰਤਾ ਬਲੱਡ ਪ੍ਰੈਸ਼ਰ ਵੀ ਆ ਗਿਆ ਫਲਾਣਾ ਹੁਣ ਤੂੰ ਇਹੀ ਗੱਲ ਤੂੰ ਮਿਸਤਰੀ ਨੂੰ ਕਹਿਣਾ ਮਿਸਤਰੀ ਸਾਹਿਬ ਇਹ ਤੁਸੀਂ ਖਰਾਬ ਵੀ ਕਰਦੇ ਹੋ ਸਹੀ ਕਰਦੇ ਹੋ ਜੋ ਮਰਜ਼ੀ ਕਰਦੇ ਹੋ ਇਦਾਂ ਹੀ ਚੱਲਣਾ ਵਾ ਇਹ ਜਦੋਂ ਮੇਰੇ ਮੌਲਾ ਨੇ ਚਾਹਿਆ ਰੱਬ ਨੇ ਉਦੋਂ ਹੀ ਠੀਕ ਹੋਣਾ ਲਿਆਦਾ ਤੁਹਾਨੂੰ ਮੈਂ ਆਰਡਰ ਦੇ ਰਿਹਾ ਮੇਰੀ ਥੱਲੇ ਵਾਲੇ ਪੂਰੇ ਸਿਸਟਮ ਨੂੰ ਤੁਸੀਂ ਤੰਗ ਨਹੀਂ ਕਰਨਾ ਈਜ਼ੀ ਰੱਖਣਾ ਇਹਨੂੰ ਕੋਈ ਟੈਨਸ਼ਨ ਨਹੀਂ ਮਿਸਤਰੀ ਨੇ ਕਹਿਣਾ ਲੈ ਜੇ ਤੂੰ ਕਹਿੰਦਾ ਤੇ ਲੈ ਫੜ ਈਜ਼ੀ ਹੈ ਭਾਵੇਂ ਜਿੰਨੀ ਮਰਜ਼ੀ ਟੈਨਸ਼ਨ ਆਵੇ ਇਸ ਮਿਸਤਰੀ ਦੇ ਨਾਲ ਇਸ ਮਿਸਤਰੀ ਨੂੰ ਤੁਸੀਂ ਕੀ ਆਰਡਰ ਦਿੰਦੇ ਹੋ ਇਹ ਮਿਸਤਰੀ ਉਹ ਕੰਮ ਕਰਦਾ ਮੈਨੂੰ ਲੱਗਦਾ ਉਸਤਾਦ ਜੀ ਅੰਦਰ ਮਿਸਤਰੀ ਹੈ ਹੀ ਨਹੀਂ ਮਿਸਤਰੀ ਭੱਜ ਗਿਆ ਛੁੱਟੀ ਕਰਕੇ ਹਾਂ ਮਿਸਤਰੀ ਜਦੋਂ ਛੁੱਟੀ ਕਰ ਗਿਆ ਨਾ ਇਹਨੇ ਥੜਮ ਡਿੱਗ ਪੈਣਾ ਕਿਉਂਕਿ ਮਿਸਤਰੀ ਇਹਨੂੰ ਚਲਾ ਰਿਹਾ ਨਹੀਂ ਇਹਦਾ ਕਰਕੇ ਮਿਸਤਰੀ ਜਦੋਂ ਮਿਸਤਰੀ ਛੁੱਟੀ ਕਰ ਜਾਂਦਾ ਨਾ ਉਦੋਂ ਫਿਰ ਐਂ ਜੋ ਕੌਣ ਆ ਮਿੱਠਾ ਅੱਬੂ ਕੌਣ ਇਹਨਾਂ ਚੋਂ ਪਤਾ ਨਹੀਂ ਉਹ ਫਿਰ ਮਿਸਤਰੀ ਇਹ ਵੀ ਨਹੀਂ ਪਛਾਣ ਕਰਾਉਂਦਾ ਵੀ ਮੇਰਾ ਪਿਓ ਕੌਣ ਆ ਮਿੱਠਾ ਕੌਣ ਆ ਤੇ ਇਸ ਤੋਂ ਪਹਿਲੇ ਤੈਨੂੰ ਪਤਾ ਨਾ ਮੈਂ ਕੌਣ ਹਾਂਜੀ ਆ ਗੜਗੀਲਾ ਵਾ ਇਹਦਾ ਮਤਲਬ ਮਿਸਤਰੀ ਹੈਗਾ ਹਾਂ ਸਮਝ ਆ ਰਹੀ ਤੈਨੂੰ ਪਤਾ ਨਾ ਲੰਗਰ ਕਰਨਾ ਤੈਨੂੰ ਪਤਾ ਨਾ ਭੁੱਖ ਲੱਗ ਗਈ ਤੈਨੂੰ ਪਤਾ ਨਾ ਵਾਸ਼ਰੂਮ ਜਾਣਾ ਤੈਨੂੰ ਪਤਾ ਨਾ ਯਾਰ ਮੈਂ ਘਰ ਜਾਣਾ ਮੇਰੀ ਮਾਂ ਵਾ ਇਹਦਾ ਮਤਲਬ ਮਿਸਤਰੀ ਹੈਗਾ ਜਦੋਂ ਮਿਸਤਰੀ ਚਲਾ ਗਿਆ ਕੱਖ ਵੀ ਨਹੀਂ ਰਹਿਣਾ ਹੁਣ ਜਿਹੜੇ ਕਿ ਮੈਂ ਆਪਣੇ ਪੱਠੇ ਮਜ਼ਬੂਤ ਕਰਾਂ ਤੂੰ ਆਪਣੇ ਮਿਸਤਰੀ ਨੂੰ ਆਰਡਰ ਦੇ ਰਿਹਾ 6 ਮਹੀਨੇ ਤੋਂ ਆਹੀ ਕੀ ਕਰਾਂ ਆ ਹੋ ਗਿਆ ਮਿਸਤਰੀ ਸਾਹਿਬ ਮਰ ਗਿਆ ਮਿਸਤਰੀ ਮਿਸਤਰੀ ਨੇ ਕਿਹਾ ਭਾਈ ਫਿਰ ਜੇ ਇੰਨੇ ਰੌਲੇ ਨੇ ਮੈਂ ਕੀ ਕਰ ਸਕਦਾ ਭਾਈ ਯਾਨੀ ਕਿ ਹੁਣ ਉੱਠਾਂ ਖੜਾ ਹੋ ਮਿਸਤਰੀ ਤੈਨੂੰ ਕਵੇ ਨਾ ਕਿ ਯਾਰ ਤੇਰੀ ਗੱਡੀ ਜਾ ਫਾਲਟ ਆ ਉਹਨੇ ਕਿਹਾ ਕੋਈ ਨਹੀਂ ਤੂੰ ਈਜ਼ੀ ਰਹਿ ਤੂੰ ਕੰਮ ਕਰਨਾ ਬਸ ਮੈਂ ਕਰ ਲਾਂਗਾ ਟੈਨਸ਼ਨ ਨਹੀਂ ਲੈਣੀ
ਇਹ ਤੁਸੀਂ ਆਪਣਾ ਮਿਸਤਰੀ ਕਮਜ਼ੋਰ ਕਰ ਲਿਆ ਭਾਵੇਂ ਇਹ ਅੱਲਾ ਦਾ ਹੁਕਮ ਨਾਲ ਇਹ ਕੁਛ ਨਹੀਂ 6 ਮਹੀਨੇ ਚ ਕੀ ਕਰ ਲਿਆ ਕੱਖ ਵੀ ਨਹੀਂ। ਤੈਨੂੰ 6 ਮਹੀਨੇ ਦੇ ਅੰਦਰ ਪਤਾ ਕਿਹੜੀ ਕਿਹੜੀ ਬਿਮਾਰੀ ਲੱਗ ਗਈ ਮਿੱਠੀ, ਹਲੇ ਮੈਂ ਤੈਨੂੰ ਦੱਸ ਨਹੀਂ ਰਿਹਾ। ਤੇਰਾ ਇੱਕ ਗੁਰਦਾ ਜਾ ਪਿਆ, ਹਾਲੋ ਰੈਟ ਹੋ ਗਿਆ ਤੇਰਾ ਗੁਰਦਾ, ਤੇਰੇ ਗੁਰਦੇ ਦੀਆਂ ਕਿਨਾਰੀਆਂ ਭੁਰ ਗਈਆਂ ਨੇ, ਉਹ ਬੀਟਾ ਟੈਪ ਹੋ ਗਿਆ ਅੰਦਰ ਜੀ। ਇਹ ਕਿਦਾਂ ਤੁਹਾਨੂੰ ਪਤਾ ਲੱਗਾ? ਕਿਦਾਰੀਆਂ ਉਹਨੂੰ ਉਸਤਾਦ ਨੇ ਉਹਨਾਂ ਨੂੰ ਪਤਾ ਹੀ ਆ। ਉਹ ਹੁੰਦੀਆਂ ਸਾਦੀ ਉਹਦੀਆਂ ਉਹ ਯਾਰ ਇਹ ਤੈਨੂੰ ਪਤਾ ਉਹ ਗੁਰਦਾ ਇੰਜ ਬਣਿਆ ਨਹੀਂ ਹੁੰਦਾ, ਆਹੋ। ਕਿਡਨੀ ਜੋੜੀਆਂ ਇੰਜ ਹੁੰਦੀਆਂ ਨਹੀਂ। ਉਹ ਅੱਛਾ ਚੂੜੀ ਮਰ ਗਈ ਉਹਦੀ। ਚੂੜੀ ਨਹੀਂ ਮਰੀ, ਉਹਦਾ ਅੰਦਰ ਇਹ ਗੁਰਦਾ ਚੂੜੀ ਨਹੀਂ, ਉਹਦਾ ਪੂਰਾ ਕੰਗਣ ਮਰ ਗਿਆ ਵਾ ਪੂਰਾ ਸੈਟਿੰਗ। ਜੀ। ਮੈਂ ਤੁਹਾਨੂੰ ਦੱਸਦਾ, ਹੁਣ ਤੇਰਾ ਰਹਿ ਗਿਆ ਇੱਕ ਗੁਰਦਾ, ਉਹ ਵੀ ਗਲੇਲ ਬਣ ਗਈ ਸਾਡੀ। ਠੀਕ ਹੈ ਜੀ। ਇੱਕ ਗੁਰਦਾ ਉਹ ਵੀ ਸੁੱਕਣਾ ਸ਼ੁਰੂ ਹੋ ਗਿਆ ਥੋੜਾ, ਜਿਗਰ ਤੇਰਾ ਕੰਮ ਨਹੀਂ ਕਰ ਰਿਹਾ। ਮੈਂ ਸਹੀ ਕਹਿ ਰਿਹਾ, ਦਿਮਾਗੀ ਤੌਰ ਤੇ ਤੂੰ ਵੀਕ ਹੋ ਰਿਹਾ, ਤੈਨੂੰ ਪਰੇਸ਼ਾਨੀ, ਤੈਨੂੰ ਇੰਜ ਬੈਠੇ ਬੈਠੇ ਲੱਗਦਾ ਤੂੰ ਕਿਤੇ ਹੋਰ ਪਹੁੰਚ ਗਿਆ ਵਾ ਯਾਰ ਤੂੰ। ਇਹਦਾ ਮਤਲਬ ਯੈਸ। ਹਾਂ, ਤੈਨੂੰ ਲੱਗਦਾ ਨਾ ਇੱਕਦਮ ਤੈਨੂੰ ਬੈਠੇ ਬੈਠੇ ਲੱਗਦਾ ਕਿ ਜਿਵੇਂ ਪਤਾ ਨਹੀਂ ਤੂੰ ਕਿਤੇ ਹੋਰ ਤੂੰ ਪਹੁੰਚ ਗਿਆ। ਹਾਂਜੀ। ਇੱਕਦਮ ਤੂੰ ਕਹਿੰਦਾ ਆਹੋ ਯਾਰ ਮੈਂ ਇੱਥੇ ਸੀ, ਸੱਚ ਆ ਇਹ ਆਲ ਫਲ ਹੋਣ ਲੱਗ ਪਿਆ ਨਾ। ਇਹ ਤੇਰਾ ਅੱਛਾ, ਇਹ ਐਸਾ ਨੁਕਸਾਨ ਆ, ਕੱਲ ਨੂੰ ਤੇਰਾ ਨਿਜ਼ਾਮ ਠੀਕ ਵੀ ਹੋ ਜਾਏ ਨਾ, ਇਹ ਜਿਹੜਾ ਡੈਮੇਜ ਹੋਇਆ ਨਾ ਠੀਕ ਨਹੀਂ ਨਹੀਂ ਹੋਣਾ। ਹੋਣਾ। ਤੂੰ ਦੱਸ ਲੈ ਤੂੰ ਦੱਸ ਆਪੇ ਤੂੰ ਗੱਲ ਇਹ ਆ ਜਾ ਇੱਥੇ ਆ ਜਾ ਇੱਧਰ ਆ ਜਾ। ਤੇਰਾ ਨਿਜ਼ਾਮ ਠੀਕ ਹੋ ਗਿਆ, ਤੇਰਾ ਰੌਲਾ ਓਕੇ ਹੋ ਗਿਆ, ਤੂੰ ਹੈਪੀ ਵੀ ਹੋ ਗਿਆ। ਇਹਨੇ ਜਿਹੜਾ ਕੀਤਾ ਨਾ ਉਸਤਾਦ ਜੀ, ਉਹ ਤੇਰਾ ਠੀਕ ਨਹੀਂ ਹੋਣਾ। ਉਹ ਕਿਤੇ ਨਾ ਕਿਤੇ ਮਾੜੀ ਜੀ ਗੱਲ ਹੋਈ, ਉਹਨੇ ਫੇਰ ਤੈਨੂੰ ਦੱਸਣਾ ਕਿ ਹਾਂਜੀ ਭਾਜੀ ਇਹ ਉਦੋਂ ਦਾ ਡੈਮੇਜ ਹੋਇਆ। ਇਹ ਗੱਲਬਾਤ ਮੈਂ ਤੈਨੂੰ ਸਹੀ ਕਹਿ ਰਿਹਾ। ਤੇ ਜਿਹੜਾ ਆਪਣੇ ਉਹਨੇ- ਦਿਮਾਗ ਨੂੰ ਠੀਕ ਕਰੋ, ਆਪਣੇ ਮਿਸਤਰੀ ਨੂੰ ਐਕਟਿਵ ਰੱਖੋ, ਆਪਣੇ ਮਿਸਤਰੀ ਨੂੰ। ਮੈਨੂੰ ਮੇਰੇ ਕਿਹਾ ਵੀ ਬੀ ਦਾ ਮੁਰੱਬਾ ਖਾਇਆ ਕਰ। ਮਿਸਟਰ ਬੀ ਦਾ ਤੂੰ ਜੋ ਬੀ ਦਾ ਮੁਰੱਬਾ ਖਾ ਮਰਜ਼ੀ। ਤੇਰੇ ਦਿਮਾਗ ਵਾਸਤੇ। ਮੈਂ ਕਹਿੰਦਾ ਤੂੰ ਭਾਵੇਂ ਧੀ ਦਾ ਮੁਰੱਬਾ, ਬੀ ਦਾ ਮੁਰੱਬਾ, ਪੀ ਦਾ ਮੁਰੱਬਾ, ਜਿਹਦਾ ਦੁਨੀਆ ਬਿਸਮਿਲ੍ਲਾ ਬਿਸਮਿਲ੍ਲਾ। ਆ ਮੈਨੂੰ ਕਹਿੰਦੇ ਤੇਰਾ ਮਿਸਤਰੀ ਨੂੰ ਦੱਸੋ ਜੀ। ਇਹਨੂੰ ਐ ਕਰੋ ਤੇਰਾ। ਦੁਨੀਆ ਜਹਾਨ ਦੀ ਤਾਕਤਵਰ ਚੀਜ਼ ਖਾ ਲਾ, ਤੈਨੂੰ ਲੱਗਣੀ ਨਹੀਂ ਟੈਨਸ਼ਨ, ਤੈਨੂੰ ਖੁਰਾਕ ਲੱਗਣੀ ਨਹੀਂ ਦੇਣੀ। ਨਹੀਂ ਜੀ। ਜਦੋਂ ਤੱਕ ਮਿਸਤਰੀ ਨਹੀਂ ਠੀਕ। ਉਹ ਮਿਸਤਰੀ ਉਹਨੂੰ ਜਾ ਹੀ ਨਹੀਂ ਰਿਹਾ, ਖੁਰਾਕ ਨੂੰ ਪਚਾ ਹੀ ਨਹੀਂ ਰਿਹਾ। ਹੁਣ ਕੀ ਕਰਾਂ, ਮਿਸਤਰੀ ਨੂੰ ਨਵਾਂ ਸੂਟ ਲੈ ਦਵਾਂ। ਨਾ 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 ਮਿਸਤਰੀ ਨੇ ਉਸਤਾਦ ਜੀ ਇਹਦੀ ਟੈਲ ਕੱਢਤੀ ਇਹਨੂੰ। ਹਾਂ, ਮਿਸਤਰੀ ਨੇ ਤੇਰਾ ਢੱਕਣ ਖੋਲਤਾ ਵਾ। ਅੱਛਾ, ਜਿਹੜਾ ਇਹਦੀਆਂ ਅੱਖਾਂ ਅੱਗੇ ਹਨੇਰਾ ਆਉਂਦਾ ਹੈ, ਆਹੋ ਆਹੋ। ਇਹਨੂੰ ਸੁਸਤੀ ਚੜਦੀ ਏ, ਇਹਨੂੰ ਕਾਇਲੀ ਚੜਦੀ ਏ, ਅੱਖਾਂ ਅੱਗੇ ਹਨੇਰਾ ਆਉਂਦਾ ਹੈ। ਓਏ ਮੇਰੇ ਕਮਰੇ 'ਚ ਵੀ ਇੱਕ ਦਿਨ ਆਇਆ, ਮੈਨੂੰ ਕਹਿੰਦਾ ਸਾਈ ਮੇਰੀ ਅੱਖਾਂ ਕਿ ਹਨੇਰਾ ਆ ਗਿਆ। ਮੈਂ ਬੱਤੀ ਬਾਲੀ, ਮੈਂ ਕਿਹਾ ਹੁਣ, ਕਹਿੰਦਾ ਹਾਂ ਹੁਣ ਠੀਕ ਹੋ ਲੱਖ ਲੜਦੇ। ਕਿਸ ਟਾਈਮ ਲਾਈਟ ਵੀ ਬੰਦ ਹੁੰਦੀ ਕਮਰੇ ਦੀ। ਲੋੜ ਨਹੀਂ ਘੱਟ। ਤੇ ਜਿਹੜੇ ਹਾਂਜੀ। ਇੱਧਰ ਉੱਧਰਲੇ ਮਸਲੇ ਨੇ ਉਹ ਵੀ ਮਿਸਤਰੀ ਦੀ ਖੇਡ ਹੈ। ਕਸਮ ਵਾਲੀ ਗੱਲ ਆ, ਇਹਦਾ ਰੋਲਾ ਹੀ ਕੋਈ ਨਹੀਂ, ਕੋਈ ਨਹੀਂ। ਇਹਦਾ ਕੋਈ ਰੋਲਾ ਹੀ ਨਹੀਂ ਹੈਗਾ। ਉਸਤਾਦ ਜੀ ਉਹਦੇ ਅੰਦਰ ਝਾਕ ਕੇ ਤੇ ਵੇਖੋ ਘੜਾ ਪੂਰਾ ਭਰਿਆ, ਕੀ ਕਰਦੇ ਪਏ ਹੋ? ਅੰਦਰ ਕਿਤੇ ਉਹੀ ਗੱਲ ਵੀ ਅੰਦਰ ਮੀਟਿੰਗ ਹੋਣ ਡਈ, ਕੋਈ ਸਾਦਾ ਬੈਠੇ ਰੌਲੇ ਮੇਰੇ ਬਹੁਤ ਆ, ਮੇਰੇ ਕੋਲ ਹੁਣ ਉੱਠ ਨਹੀਂ ਹੁੰਦਾ ਹੁਣ। ਹਾਂਜੀ, ਉਹ ਰੌਲੇ ਤੂੰ ਬਹੁਤੇ ਸਮਝ ਲੈਣਾ, ਕਿਉਂਕਿ ਤੇਰੀ ਜ਼ਿੰਦਗੀ 'ਚ ਪਹਿਲੀ ਵਾਰੀ ਆਏ ਨਾ। ਮੈਂ ਅਕਸਰ ਕਹਿੰਦਾ ਹੁੰਦਾ, ਟੈਨਸ਼ਨ ਹਮੇਸ਼ਾ ਉਦੋਂ ਤੱਕ ਵੱਡੀ ਲੱਗਦੀ ਜਦੋਂ ਤੱਕ ਉਸ ਤੋਂ ਵੱਡੀ ਨਹੀਂ ਹੁੰਦੀ। ਹਾਂ, ਸਮਝ ਆ ਰਹੀ ਹੈ? ਹੁਣ ਸਾਨੂੰ ਕੋਈ ਉਸ ਤੋਂ ਵੱਡੀ ਟੈਨਸ਼ਨ ਦਿਓ। ਤੁਸੀਂ ਸਿਆਣੇ ਪਿਆਣੇ ਹੋ, ਕੋ ਵੱਡੀ ਟੈਨਸ਼ਨ ਆਵੇ। ਅੱਛਾ, ਕੈਸਾ ਬਗੈਰਤ ਆਦਮੀ ਐਦਾਂ ਹੀ ਹੈ, ਬਿਲਕੁਲ। ਲਾਂਤੀ ਆਦਮੀ ਆ, ਘਟੀਆ ਤਰੀਨ ਆਦਮੀ ਆ। ਕਿਉਂ? ਵਾਲ ਸਾਹਿਬ ਦੇ ਫੌਤ ਹੋਏ, ਹਾਂਜੀ। 3 ਮਹੀਨੇ ਬਾਅਦ ਹੱਸਣ ਖੇਡਣ ਦਿਆ, 2 ਰੁਪਏ ਹਫਤੇ ਬਾਅਦ ਆ ਕੇ ਇੱਥੇ ਜੁਗਤਾ ਕਰਨ ਦਿਆ। ਤੇ ਆ ਜਿਹੜਾ ਕੰਮ ਹੈ ਵਾਲਦ ਨਾਲੋਂ ਵੱਡਾ ਵਾ, ਨਹੀਂ। ਤੇ ਮਰਿਆ ਪਿਆ 6 ਮਹੀਨੇ ਹੋ ਗਏ। ਐ ਇਹਦਾ ਵਾਲਦ ਨਾਲ ਪਿਆਰ ਸੀ, ਐਸ ਬਗੈਰ ਦਾ ਆ ਵਾਲ ਫਟੇ ਮੂੰਹ ਯਾਰ ਬਸ। ਉਹ ਕਿਸੇ ਦਾ ਪਿਓ ਮਰ ਜੇ, ਓਏ ਹੋਏ ਹੋਏ। ਤੂੰ 5ਵੇਂ ਦਿਨ ਆ। ਓਏ ਤੇਰਾ ਤਾਂ ਜਿੰਦਾ ਨਹੀਂ। ਇਹ ਭਾਈ ਤੁਹਾਡੇ ਵੀ ਉਹੀ ਸੀਗੇ। ਨਹੀਂ ਇਹਦੇ ਆਪਣੇ ਮਰੇ, ਤੇਰੇ ਆਪਣੇ ਮਰੇ। ਬੇਸਿਕ ਤੌਰ ਤੇ ਪਿਆਰ ਦੀ ਗੱਲ ਹੁੰਦੀ। ਉਹਦੇ ਬਾਲ ਸਾਹਿਬ ਕਹਿੰਦੇ ਸੀ ਮਿੱਠੇ ਨੂੰ ਆਪਣੀ ਜੀਵਨ ਦੀ। ਮਕਸਦ ਗੱਲ ਕਰਨ ਦਾ, ਉਹ ਕਿੱਡਾ ਵੱਡਾ ਦੁੱਖ ਹੁੰਦਾ। ਸਾਜੀ ਮੇਰੇ ਕੋਲ ਨਹੀਂ ਚੱਲਿਆ ਜਾਂਦਾ, ਕਿਸੇ ਦਾ ਵੀ ਦੁੱਖ ਹੋਵੇ। ਅੱਛਾ, ਬਾਪ ਹੀ ਹੁੰਦਾ ਸਾਜੀ। ਬਾਪ ਵਰਗਾ ਕੋਈ ਜਗ੍ਹਾ ਲੈ ਸਕਦਾ। ਬਾਪ ਉਸਤਾਦ ਜੀ ਇਹ ਬਾਪ ਦੀ ਜਗ੍ਹਾ ਕੈਨੇਡੀਅਨ ਵੈਲੀ ਨਹੀਂ ਸੀ ਵੀ ਕੋਈ ਨਹੀਂ ਲੈ ਕਈ ਸਕਦਾ। ਬਾਪ ਜਗ੍ਹਾ ਲੈ ਲੈਂਦੇ ਗਲਤ, ਉਹਦੇ ਮਰਨ ਤੋਂ 80 ਸਾਲ ਬਾਅਦ ਵੀ ਉਹ ਫਿਰ 2 ਲੱਖ ਘੱਟ ਹੀ ਵਿਕਦੀ। ਬੰਦਾ ਫਿਰ ਕਹਿੰਦਾ ਯਾਰ ਬਾਪ ਦੀ ਜਗ੍ਹਾ ਜਿਹੜੀ ਨਾ ਨਹੀਂ ਸਹੀ ਨਿਕਲੀ, ਛੱਡ ਕਈ ਜ਼ਿੰਦਗੀ 'ਚ ਹੀ ਲੈ ਲੈਂਦੇ ਬਾਪ ਦੀ ਜਗ੍ਹਾ। ਠਹਿਰ ਜਾ। ਓਏ ਹੋਏ ਮੈਂ ਕੀ ਕਹਿ ਰਿਹਾ ਸੀ? ਤੁਸੀਂ ਕਹਿ ਰਹੇ ਸੀ ਕਿ ਬਾਪ ਦੀ ਜਗ੍ਹਾ ਕੋਈ ਬਾਪ ਨਾਲੋਂ ਬਾਪ ਮਰ ਜੇ, ਉਹਦੇ ਨਾਲੋਂ ਵੱਡਾ ਕੋਈ ਦੁੱਖ ਹੈ? ਕੋਈ ਨਹੀਂ। ਠੀਕ ਹੈ ਜੀ। ਮੈਨੂੰ ਉਹ ਪੂਰੀ ਗੱਲ ਯਾਦ ਆ ਗਈ, ਜੋ ਮੰਗੂ ਦੇ ਦਿਆ ਕਰੇ। ਕभी तो इसके बाद ਅਸੀਂ ਬਚ ਜਾ। ਠੀਕ ਹੋ ਗਿਆ। ਉਸਤਾਦ ਜੀ ਉਹ ਟੈਨਸ਼ਨ ਚੱਲ ਰਹੀ ਹੈ, ਚੱਲ ਕੇ ਲਾਈਫ ਫਿਰਨ ਲੱਗ ਪਿਆ, ਹਾਸਾ ਖੱਡਾ ਕਰਨ ਲੱਗ ਪਿਆ। ਇਹ ਜਿਹੜੀ ਆ, ਇਹ ਦੁੱਖ ਉਹਦੇ ਨਾਲੋਂ ਵੱਡਾ। ਚਲੋ ਦੱਸੋ, ਇਹ ਦੁੱਖ ਵੱਡਾ ਜਾਂ ਪਿਓ ਵਾਲਾ ਵੱਡਾ ਸੀ? ਉਹ ਵੱਡਾ ਸੀ ਉਸਤਾਦ ਜੀ। ਉਹ ਕਿ ਭੁੱਲ ਗਿਆ ਫਿਰ ਕਿਸੇ? ਜੋ ਸਾਜੀ ਨਹੀਂ ਗੱਲ ਤਾਂ ਸੁਣੋ ਨਾ। ਉਹ ਕਿ ਭੁੱਲ ਗਿਆ? ਇੱਕ ਮਿੰਟ। ਉਦੋਂ ਕਿਉਂ ਨਹੀਂ ਇਦਾਂ ਤੂੰ 6 ਮਹੀਨੇ ਮਰਦਾ ਰਿਹਾ? ਉਦੋਂ ਕਿ 15 ਇਹ ਵੀ ਤੈਨੂੰ ਦੁੱਖ ਆਇਆ, 5-7 ਤੇਰੇ ਤੂੰ ਕਹ ਠੀਕ ਆ ਯਾਰ, ਜੋ ਦੇਖੀ ਜੂ। ਮਾਸਟਰ ਸ਼ਮਾ ਸਾਹਿਬ ਨਹੀਂ ਓਏ ਹਾਂਜੀ ਓਏ
ਹੱਕ ਨੂੰ ਦੀ ਸਵਾ ਗੱਲ ਇਹ ਆ ਉਹ ਪਿਓ ਸੀ। ਹਾਏ ਹਾਏ ਕੋਈ ਨਹੀਂ, ਚਲੋ ਸਾਰਿਆਂ ਦੇ ਜਾਂਦੇ, ਅੱਗੋਂ ਪੁੱਤਰ ਆ। ਹਾਏ 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 ਹਾਂਜੀ ਇਹ ਪੁਆਇੰਟ ਵੱਡਾ ਬੜੀ ਗੱਲ ਯਾਰ ਮੈਂ ਗੱਲ ਤੇ ਕਿਹੜੀ ਵੱਡੀ ਕੀਤੀ ਆ? ਗੱਲ ਮੈਂ ਬਲੱਡ ਦੀ ਕੀਤੀ ਨਾ, ਨਾ। ਫਸ ਗਿਆ ਮੈਂ। ਹੁਣ ਸਮਝ ਆਈ? ਮੈਂ ਤਾਂ ਵਿਸ਼ਾਲਾ ਰੋਟੀ ਦਾ ਦਿੱਤਾ ਸੀਗਾ। ਹੁਣ ਸਮਝ ਆਈ? ਜਦੋਂ ਅੱਗੇ ਪੁੱਤਰ ਆ ਤੇ ਕੀ ਮੌਤ ਪੈਣ ਦਈ ਆ। ਓਏ ਅੱਗੇ ਪੁੱਤਰ ਪਿੱਛੇ ਪੁੱਤਰ, ਦੱਸ ਕਿੰਨੇ ਪੁੱਤਰ? ਓਏ ਤੈਨੂੰ ਮਰ ਜਾਣਾ ਚਾਹੀਦਾ। ਕਿੰਨੇ ਪੁੱਤਰ ਹੋ ਗਏ? ਓਏ ਤੂੰ ਜਾ ਗੱਡੀ ਥੱਲੇ ਸਿਰ ਦੇ ਗੋਲੀ ਮਾਰਨਾ। ਕੀ ਗੱਲ ਭਾਜੀ, ਝਾਤੀ ਮਾਰਨੇ ਆ? ਗੱਲ ਬਲੱਡ ਦੀ ਜਿਹੜੀ ਕੀਤੀ ਤੇ ਉਹ ਬਲੱਡ ਰਿਲੇਸ਼ਨ ਹੀ ਹੁੰਦਾ ਬਾਪ ਦਾ। ਓਏ ਦਰ ਬੇਟੇ ਦੱਸ ਲੱਤ ਯਾਰ ਗੱਲਾਂ ਉਹ ਨੂੰ ਭਾਜੀ ਭੈੜਿਆ। ਮੈਂ ਕਿਹੜਾ ਵੀ ਕਹਿਣੇ ਵੀ ਬਾਪ ਕਮੇਟੀ ਪਾ ਕੇ ਲਿਆ ਸੀ, ਬਲੱਡ ਰਿਲੇਸ਼ਨ ਹੀ ਸੀਗਾ। ਆ ਮਿੱਠੇ ਅੱਜ ਉਹ ਕਸਮ ਹੈ ਯਾਰ। ਗੱਲ ਹੁਣ ਓਏ ਤੂੰ ਬਾਹਰ tension- ਚੱਲੇ ਹੀ ਹੁਣ ਤੂੰ ਬਾਹਰ। ਕਹਿ ਰਿਹਾ ਜੀ ਮੇਰਾ ਉਹ ਹੋ ਗਿਆ, ਮੇਰਾ ਉਹ ਹੋ ਗਿਆ, ਮੇਰਾ ਬੀਪੀ ਕੀ ਲੋ ਮੇਰਾ ਬੀਪੀ ਲੋ ਹੋ ਗਿਆ। ਨਹੀਂ ਇੱਕਦਮ ਲੋ ਹੁੰਦਾ। ਆਹੋ ਬੀਪੀ ਮੇਰਾ ਇੱਕਦਮ ਲੋ ਹੁੰਦਾ, ਤੂੰ ਕਿਹਾ ਨਹੀਂ? ਤੇ ਉਸਤਾਦ ਜੀ ਹੁਣ ਦੱਸੋ, ਤੈਨੂੰ ਕੀ ਲੱਗਦਾ ਤੇਰੇ ਕੋਲ ਜਿਸਮਾਨੀ ਕਮਜ਼ੋਰੀ ਹੈ? ਤੂੰ ਬਾਹਰ ਦੀ ਸ਼ੈ ਤੂੰ ਖਾਂਦਾ ਕੋਈ ਨਹੀਂ। ਹਰਾਮ ਆ ਕਦੀ ਐਵੇਂ 1000 ਰੁਪਏ ਦੀ ਕੋਈ ਚੀਜ਼ ਐਵੇਂ ਬਾਹਰੋਂ ਪੀਜ਼ਾ ਖਾ ਲਿਆ ਹੋਵੇ ਨਾ। ਕਦੀ ਵੀ ਨਹੀਂ ਮੈਂ ਬਹੁਤ ਖਾਂਦਾ। ਮੈਂ ਕਹਿੰਦਾ ਉਸਤਾਦ ਜੀ ਕਦੀ ਸਮੋਸਾ ਖਾ ਲਿਆ ਹੋਵੇ, ਉਸ ਤੋਂ ਇਲਾਵਾ ਜਿਹੜਾ ਇੱਥੇ ਆਇਆ ਹੋਵੇ ਸਾਡੇ ਵੱਲੋਂ, ਹਰਾਮ ਆ। ਕਦੀ ਕੋਈ ਠੰਡੀ ਬੋਤਲ ਪੀ ਲਈ ਹੋਵੇ, ਬਈ ਲੀਕ ਮਾਰੀ ਆ ਪੈਸੇ ਖਰਚਣ ਤੇ, ਸਾਜ ਜੀ ਤੁਹਾਨੂੰ ਪਤਾ ਇੰਜ ਕਰਕੇ ਲੀਕ ਮਾਰੀ ਆ। ਸਾਰੇ ਪੈਸੇ ਘਰ ਰੋਟੀ ਘਰੋਂ ਖਾਣੀ ਆ। ਉਸਤਾਦ ਜੀ ਉਹ ਮੈਂ- ਘਰ ਠਹਿਰ ਜਾ ਏ ਗੱਲ ਸੁਣ, ਓਏ ਗੱਲ ਸੁਣ। ਗੜਗਿਲਿਆਂ ਨੂੰ ਖਾ ਜਾਈ। ਲੀਕ ਮਾਰੀ ਆ। ਤੈਨੂੰ ਜਿਸਮਾਨੀ ਬਿਮਾਰੀ ਕਿੱਦਾਂ ਵਾ? ਕੋਈ ਹੋ ਹੀ ਨਹੀਂ ਸਕਦਾ। ਆ ਮੈਂ ਰਾਤ ਦਿਨ ਬਾਜ਼ਾਰ ਦੇ ਖਾਣੇ, ਤੁਸੀਂ ਦੇਖਿਆ ਮੇਰਾ ਕਿੰਨਾ ਗੰਦਾ ਜਿਹਾ ਮੇਰਾ ਸਟਾਈਲ ਆ ਖਾਣ ਦਾ, ਵੀ ਮੈਂ ਗੋਲ ਗੱਪੇ ਵੀ ਖਾ ਗਿਆ, ਮੈਂ ਭੱਲੇ ਵੀ ਖਾ ਗਿਆ, ਮੈਂ ਫਲਾ। ਤੂੰ ਜ਼ਿੰਦਗੀ 'ਚ ਨਹੀਂ ਕਦੀ ਖਾਦਾ, ਠੀਕ ਆ ਜੀ ਨਾ। ਤੂੰ ਜੋ ਮਰਜ਼ੀ ਹੋਵੇ, ਤੈਨੂੰ ਬਿਮਾਰੀ ਦਾ ਕਿੱਦਾਂ ਬਲੱਡ ਪ੍ਰੈਸ਼ਰ? ਮੇਰਾ ਨਹੀਂ ਇਦਾਂ ਹੁੰਦਾ ਵੀ ਬੈਠੇ ਬੈਠੇ ਡਿੱਗ ਪਿਆ। ਮੇਰਾ ਇਦਾਂ, ਮੈਂ ਕੱਲ ਆਪਣੀਆਂ ਰਿਪੋਰਟਾਂ ਕਰਾਈਆਂ, ਅਲਹਮਦੁਲਿਲਾ ਇੰਜ ਆਈਆਂ ਸਾਰੀਆਂ। ਨਹੀਂ ਸਾਰੀਆਂ ਸਹੀ ਆਈਆਂ। ਅੱਲਾ ਦੀ ਮਿਹਰਬਾਨੀ। ਸ਼ੂਗਰ ਵੀ ਸਹੀ ਆਈ, ਕੋਲੇਸਟ੍ਰੋਲ, ਫਲਾਨ ਰੋਲ, ਸਾਰੇ ਰੋਲ ਜਿੰਨੇ ਵੀ ਟੈਟਸ ਟੂਟਸ ਸਾਰੇ ਓਕੇ ਆਏ। ਤੇ ਮੈਂ ਸਾਰਾ ਕੁਝ ਖਾਣਾ। ਕਿਉਂ ਬਾਬਾ ਜੀ? ਮੈਂ ਇੱਥੇ ਜ਼ਿਆਦਾ ਦੇਰ ਟੈਨਸ਼ਨ ਨੂੰ ਸਟੇ ਨਹੀਂ ਕਰਾਉਂਦਾ। ਇਹ ਤਾਂ ਮੈਨੂੰ ਪਤਾ ਤੁਸੀਂ ਪਿੱਛੇ ਆਉਂਦੀ ਜ਼ਰੂਰ ਆ, ਨੋ ਡਾਊਟ। ਮੈਂ ਇਹ ਨਹੀਂ ਕਹਿੰਦਾ ਵੀ ਇਨਸਾਨ ਇਟਾ ਆਉਂਦੀ ਆ, ਲੇਕਿਨ ਥੋੜੀ ਦੇਰ 2-4 ਘੰਟੇ 3 ਘੰਟੇ 4 ਘੰਟੇ 'ਚ ਮੈਂ ਉਹਨੂੰ ਕਹਿੰਦਾ ਵੋਗਾ ਕਰ। ਹਾਂ ਮੇਰੇ ਕੋ ਨਹੀਂ ਹੈਗਾ ਗੁੰਜਾਇਸ਼ ਇੰਨੀ। ਇਹਦੀ ਤਾਂ ਮੈਂ ਟੈਨਸ਼ਨ ਦੱਸੀ ਕੋਈ ਨਹੀਂ। ਤੁਸੀਂ ਗੁਰਦੇ ਵੀ ਫੇਲ ਕਰਦੇ ਆ। ਉਹ ਨਹੀਂ ਮਿੱਠੇ ਸਿਰ ਨੂੰ ਉਹ ਇਹ ਸੋਇਆ ਕਰਦੇ ਆ ਤੇ ਤੇਰੀ ਕੀ ਸਲਾਹ ਵਾ? ਤੈਨੂੰ ਕੀ ਲੱਗਦਾ ਵਾ ਕਿ ਗੁਰਦੇ ਖਰਾਬ ਹੋਣੇ, ਸ਼ੂਗਰ ਹੋਣੀ, ਬਲੱਡ ਪ੍ਰੈਸ਼ਰ? ਇਹ ਤਾਂ ਸਿਰਫ ਵਜੂਦ ਦਾ ਪਤਾ ਲੱਗਾ। ਇੱਥੋਂ ਓਏ ਇੱਥੋਂ ਆਹਾ ਸਾਡੀ ਉੱਥੋਂ ਸੀ। ਨਹੀਂ ਇਹ ਇੱਥੋਂ ਹੁੰਦਾ ਸਾਰਾ ਕੁਝ। ਇੱਥੋਂ ਦਿਮਾਗ ਨੂੰ ਕਹਿਣਾ ਤੁਸੀਂ। ਉਸਤਾਦ ਜੀ ਮੈਂ ਕਿੰਨੇ ਬੰਦੇ ਤੁਹਾਡਾ ਹੀ ਨਹੀਂ ਕਿਹਾ ਜਿਹੜੀ ਗੱਲ ਹੈ ਨਾ। ਇੱਕ ਬੰਦਾ ਕਹਿੰਦਾ ਮੈਂ ਮਰ ਗਿਆ ਯਾਰ, ਬਸ ਯਾਰ ਖਤਮ ਹੋ ਗਿਆ। ਮੈਂ ਉਹਨੂੰ ਚੇਂਜ ਕੀਤਾ, ਉਹਨੂੰ ਮੈਂ ਕਿਹਾ ਤੂੰ ਕਹ ਸਹੀ ਹੈ। ਉਹਨੂੰ ਚੇਂਜ ਕੀਤਾ, ਉਹ 19 ਨੰਬਰ ਤੇ ਲੱਗਾ ਸੀ, ਹੁਣ ਇਹਨੇ 20 ਨੰਬਰ ਲਾਤਾ। ਹੁਣ ਡੇਲੀ ਮੈਂ ਜਦੋਂ ਜਾਵਾਂ ਉਹ ਕਹਿੰਦਾ ਅੱਛਾ ਮੈਂ ਤੂੰ ਟੀਵੀ ਵਾਲੀ ਗੱਲ ਕੀਤੀ ਹਾਂਜੀ। ਇਹਦੇ ਵਿੱਚ ਤੂੰ ਉਹ ਐਡ ਕੀਤੀ ਹਾਂਜੀ ਲਿੰਕ ਯਾਨੀ ਤੂੰ ਨਹੀਂ ਤੋੜਿਆ ਗਿਆ। ਹੁਣ ਉਹ ਬੰਦੇ ਨੂੰ ਜਦੋਂ ਮੈਂ ਉਹਨੇ 19 ਨੰਬਰ ਚੈਨਲ ਆਇਆ ਸੀ, ਤੂੰ ਕਿਹਾ 20 ਲਾ। ਅੱਛਾ ਹੁਣ ਮੈਂ ਜਦੋਂ ਜਾਵਾਂ ਉਹ ਕਹਿੰਦਾ ਮੈਂ ਠੀਕ ਆ ਮੈਂ ਠੀਕ ਆ ਮੈਂ ਠੀਕ ਆ। ਉਹਨੇ ਤੇ ਲਈ ਨਹੀਂ ਗੱਲ ਉਹ ਤਾਂ। ਉਹ ਨਹੀਂ ਲੈਂਦੇ, ਇਹ ਤਾਂ ਵਾਦਾ ਵਾ। ਅੱਛਾ ਤੂੰ ਕਹਿ ਦੇਣੀ ਹਾਂ ਓਕੇ। ਜਗ੍ਹਾ ਬਣਾਉਣੀ ਪੈਂਦੀ ਹੈ। ਮੈਨੂੰ ਤਾਂ ਦੱਸ ਦਿਆ ਕਰਨਾ ਕਿਉਂਕਿ ਮੈਂ ਚਲਾ ਰਿਹਾ ਪ੍ਰੋਗਰਾਮ, ਮੈਂ ਉਸ ਹਿਸਾਬ ਨਾਲ ਫਿਰ ਲਵਾ ਦਿਆ ਕਰਾਂ ਵਿੱਚ। ਕਿਉਂਕਿ ਉਸਤਾਦ ਮੋਹਤਰਮ ਜਿਹੜਾ ਮਾਈਂਡ ਹੈ ਨਾ ਮਿਸਤਰੀ, ਇਹ ਮਿਸਤਰੀ ਹੁਣ ਮੇਰਾ ਇੱਕ ਭਰਾ ਵਾ, ਉਹ ਕਹਿੰਦਾ ਮੈਂ ਕੰਮ ਤੇ ਨਹੀਂ ਜਾਣਾ। ਉਹ ਮਿਸਤਰੀ ਕਹਿੰਦਾ ਉਹਨੂੰ, ਉਹ ਮਿਸਤਰੀ ਨਾਲ ਪਹਿਲੇ ਜ਼ਹਿਨ ਨੂੰ ਲੜਾਉਂਦਾ ਵਾ, ਕੰਮ ਤੇ ਨਹੀਂ ਜਾਣਾ। ਮਿਸਤਰੀ ਨਾਲ ਜ਼ੇਨ ਨਹੀਂ ਲੜਾਉਂਦਾ, ਜ਼ੇਨ ਹੀ ਮਿਸਤਰੀ ਆ। ਆਹੋ ਮਿਸਤਰੀ ਨੂੰ ਕਹਿੰਦਾ ਨਾ ਕਿ ਮੈਂ ਕੰਮ ਤੇ ਨਹੀਂ ਜਾਣਾ। ਅਸੀਂ ਬੱਤੀ ਦੀ ਪਰੇਸ਼ਾਨੀ ਹੈ, ਬਿਜਲੀ ਜਾ ਰਹੀ ਹੈ, ਅਸੀਂ ਕਿਉਂ ਕਹਿੰਦੇ ਆ? ਅਸੀਂ ਕਹਿੰਦੇ ਆ ਬਿਜਲੀ ਆਈ ਹੈ, ਖੈਰ ਆ। ਰਾਸ਼ਨ ਦੀ ਟੈਨਸ਼ਨ ਹੈ, ਤਨਖਾਹ ਦੀ ਟੈਨਸ਼ਨ ਹੈ। ਮਿਸਤਰੀ ਨੂੰ ਕਹੋ ਕਿ ਨਹੀਂ ਕਮਾਣਾ, ਨਹੀਂ ਕੁਝ ਕਰਨਾ। ਮਿਸਤਰੀ ਤੁਹਾਡਾ ਜਦੋਂ ਤੱਕ ਤੁਹਾਡੇ ਨਾਲ ਹੈ ਨਾ, ਤੁਸੀਂ ਉਹਨੂੰ ਮੁਤੈਦ ਕਰੋ ਆਪਣੇ ਮਿਸਤਰੀ ਨੂੰ। ਮਿਸਤਰੀ ਨੂੰ ਮੁਲਾਜ਼ਮ ਸਮਝੋ। ਮੈਂ ਉਸਤਾਦ ਜੀ ਨੂੰ ਗੱਲ ਕਰਕੇ ਫਸ ਗਿਆ ਕਿ ਮੇਰਾ ਬਲੱਡ ਲੋ ਹੁੰਦਾ, ਮੈਂ ਕੈਲਸ਼ੀਅਮ ਦੇ ਪੈਕਟ ਲਿਆਂਦੇ ਹੁਣ ਪੀ ਲਿਆ। ਉਹ ਪਾਪਾ ਜੀ ਦੀ ਵਜ੍ਹਾ ਤੋਂ ਤੁਹਾਡਾ ਮਿਸਤਰੀ ਤੁਹਾਡਾ ਅਗਰ ਮੁਤੈਦ ਆ ਨਾ, ਮਿਸਤਰੀ ਅਗਰ ਤੁਹਾਡਾ ਮੁਲਾਜ਼ਮ ਹੈ, ਤੁਸੀਂ ਮੁਲਾਜ਼ਮ ਵੀ ਤਾਂ ਰੱਖਣਾ ਨਾ। ਤੁਹਾਡੀ ਨਹੀਂ ਕੈਪੈਸਿਟੀ, ਕਿੱਧਰ ਲੈ ਕੇ ਉਸਤਾਦ ਜੀ ਉਹਨਾਂ ਨੇ ਉਸਤਾਦ ਜੀ ਤੁਹਾਡੀ ਨਹੀਂ ਕੈਪੈਸਿਟੀ ਮੁਲਾਜ਼ਮ ਰੱਖਣ ਦੀ, ਤੁਸੀਂ ਮਿਸਤਰੀ ਰੱਖ ਲਓ। ਇਹ ਮਿਸਤਰੀ ਤੁਹਾਡਾ ਮੁਲਾਜ਼ਮ ਆ, ਤੇ ਫੈਸਲ ਤੁਸੀਂ ਸਾਹਿਬ, ਮੁਲਾਜ਼ਮ ਨੂੰ ਮਿਸਤਰੀ ਕਹਿਣਾ ਤੇ ਮੈਂ ਮਿਸਤਰੀ ਕਸਮ ਨੂੰ ਖਾਨਾ ਕਿ ਮੈਨੂੰ ਮੇਰੇ ਰੱਬ ਦੀ ਕਸਮ ਆ ਫੈਸਲ, ਆਹੋ ਖੁਦਾ ਦੀ ਕਸਮ ਆ, ਤੂੰ ਅਗਰ ਇਸ ਤਰ੍ਹਾਂ ਦੇ ਮੁਕਾਮ ਤੇ ਚੁੱਪ ਵੀ ਬੈਠਾ ਰਵੇਂ, ਅੱਲਾ ਦੀ ਕਸਮ ਹੈ ਤੈਨੂੰ ਫਿਰ ਵੀ ਇਦਾਂ ਹੀ ਪਿਆਰ ਕਰਾਂਗੇ। ਨਹੀਂ ਉਸਤਾਦ ਜੀ ਇਹ ਨਹੀਂ ਗੱਲ ਕਰਨ ਡਿਆ। ਮੈਂ ਤੈਨੂੰ ਸਹੀ ਕਹਿ ਰਿਹਾ। ਉਸਤਾਦ ਜੀ- ਮੈਂ ਖਿੱਚ ਕੇ ਕਹਿ ਰਿਹਾ, ਤੂੰ ਮੈਨੂੰ ਮੇਰੀ ਹਾਲਤ ਨਾ ਸਮਝੋ, ਨਹੀਂ, ਮੇਰੀ ਬਹੁਤ ਖਿੱਚੀ ਤਬੀਅਤ। ਉਸਤਾਦ ਦੇ ਮੈਂ ਮੁਹੱਤਰਮ- ਤੈਨੂੰ ਕਹਿ ਰਿਹਾ, ਮੈਂ ਉਹਨਾਂ ਦੀ ਗਾਰੰਟੀ ਦੇਣਾ, ਉਹ 1% ਵੀ ਪਿਆਰ ਘਟੇਗਾ ਨਹੀਂ, ਬਲਕਿ ਉਹਦਾ ਪਿਆਰ ਵਧੇਗਾ। ਇਨਸ਼ਾਅੱਲਾ
हाँ लेकिन हट जा ना कर ਉਹ ਨਹੀਂ ना कर ਇਹ ਨਹੀਂ ਇਹਨੇ ਹਟਣਾ ना कर ਨਾ ਕਰ ਹਾਂ ਲੂ ਉਹ ਵੇ ਪਤਾ ਕੀ ਗੱਲ ਅੱਜ ਨਵਾਂ ਹੀ ਪਰਦਾ ਚੁੱਕਤਾ ਹੀ अच्छा जी, ਇਹ ਕੀ ਕੀਤਾ ਸੀ ਉਹਨੇ ये एक बात चल रही थी हमारी ਉਹਦਾ ਮੇਰਾ ਕੋਡ ਵਰਡ ਆ ਬਸ ਯਾਰ ਇਹ ਤੇ ਕੋਈ ਵੀ ਕਰ ਦਵੇ ਯਾਰ ਨਹੀਂ ਇੰਦਾ ਪਰਫੈਕਟ ਨਹੀਂ ਅੱਛਾ ਠੀਕ ਹੈ ਚੀਓ ਇਹ ਹੋਰ ਆ। ਓਕੇ ਜੀ ਉਸਤਾਦ ਜੀ ਤੁਸੀਂ ਅੱਜ ਤੋਂ 10 ਕੁ ਸਾਲ ਪਹਿਲਾਂ ਨਾ ਇੱਕ ਗੱਲ ਸੁਣਾਈ ਸੀਗੀ ਕਿ ਇੱਕ ਲੜਕੀ ਜਿਹਨੂੰ ਪੈਰਾਲਾਈਜ਼ ਸੀਗੀ ਉਹ ਤੁਹਾਡੇ ਨਾਲ ਫੋਨ ਤੇ ਗੱਲ ਕਰਦੀ ਓਏ ਸੀਗੀ ਉਸਤਾਦ ਜੀ ਮੈਂ ਇੱਕ ਫਿਲਮ ਵੇਖੀ ਰਾਤੀ क्या बात ओए ਓਏ ਹੋਏ ਹੋਏ ਫਿਲਮ ਮੈਂ ਵੇਖੀ ਤੇ ਯਾਰ ਮੈਂ ਨਾ ਸਰ ਜੀ ਨਾ ਫਿਲਮਾਂ ਵੇਖਿਆ ਕਰੋ ਸਾਰੀ ਦਿਹਾੜੀ ਫਿਰ ना मारा करो परे बेटा छेरा मेरा छेरा ਮੈਂ ਕਹਿੰਦਾ ਵਾਂ ਕਿ ਸਾਡੇ ਆ ਪਾਕਿਸਤਾਨ ਇੰਡੀਅਨ ਪਾਕਿਸਤਾਨੀ ਮੂਵੀਜ਼ ਜਿਹੜੀਆਂ ਨੇ ਇਹ ਮੇਰਾ ਖਿਆਲ ਆ ਇਹ ਹਾਲੀਵੁੱਡ ਲੈਵਲ ਤੱਕ ਕਿਉਂ ਨਹੀਂ ਸਟੋਰੀ ਬੋਰਡ ਲੈ ਕੇ ਜਾਂਦੇ ਮਿਸਤਰੀ ਤੇ ਜੇ ਕੋਈ ਮੇਰੇ ਵਰਗਾ ਬੰਦਾ ਕੋਈ ਤਰ੍ਹਾਂ ਦਾ ਸਕ੍ਰਿਪਟ ਲਿਖੇ जी ਤੇ ਉਹਨੂੰ ਇਹ ਮੰਨਦੇ ਨਹੀਂ ਮੰਨਦੇ ਕਿਉਂ ਨਹੀਂ ਅੱਛਾ ਮੈਂ ਕਹਿੰਦਾ ਦੇਖ ਲਓ ਮੈਂ ਉਹ ਇੱਕ ਚੂਹਿਆਂ ਵਾਲੀ ਆਪਣੀ ਸਟੋਰੀ ਸੁਣਾਈ ਸੀ ਉਹਦੇ ਵਾਲੀ ਦਫ਼ਤਰ ਵਾਲੀ ਕੋਹਿਨੂਰ ਟੀਵੀ ਵਾਲੀ ਉਹ ਇੱਕ ਮੇਰਾ ਭਾਈ ਵੱਡਾ ਉਹ ਇਸ ਫੀਲਡ ਦੇ ਵਿੱਚ ਆ ਮਤਲਬ ਗੋਰਿਆਂ ਦੇ ਨਾਲ ਡਰਾਮੇ ਲਿਖਣੇ ਇਹ ਉਹ ਉਹਨੇ ਟੀ ਟਾਈਮ ਵੇਖਿਆ ਉਹਨੇ ਕਿਹਾ ਮੈਨੂੰ ਜਾਨੀ ਭਾਈ ਇਹ ਅਗਰ ਜ਼ਿੰਦਗੀ ਰਹੀ ਨਾ ਮੈਂ ਇਹਦੀ ਤੇ ਫਿਲਮ ਜ਼ਰੂਰ ਲਿਖਾਂਗਾ ਅੱਛਾ ਜੀ ਜੀ ਕਿ ਚੂਹਾ ਕੀ ਹੈ ਇੱਕ ਨਾਰਮਲ ਮਾਰ ਦਿਓ ਕੜਕੀ ਲਾ ਦਿਓ ਉਹਨਾਂ ਦੇ ਨਾਲ ਭਾਵਨਾएं ਮੇਰੀਆਂ ਕਿੱਦਾਂ ਬਣ ਗਈਆਂ ਸੀ ਉਹਨੇ ਭਾਈ ਉਹ ਸੁਣਿਆ ਉਹਨੇ ਕਿਹਾ ਯਾਰ ਐਡਾ ਵੱਡਾ ਆਈਡੀਆ ਹੈ ਲੇਕਿਨ ਉਹ ਸਿਰਫ ਗੋਰਾ ਕੰਟੈਂਟ ਆ ਗੋਰਾ ਬਣਾਉਂਦਾ ਇਦਾਂ ਦਾ ਤਾਂ ਚੂਹੇ ਤੇ ਆਲਰੇਡੀ ਇੱਕ ਫਿਲਮ ਬਣੀ ਸਟੂਅਲ ਵਾਲੀ ਨਹੀਂ ਉਹ ਮਾਊਸ ਹੰਟ ਫਿਲਮ ਵੇਖੀ ਮਾਊਸ ਹੰਟ ਉਹਨਾਂ ਪੂਰੀ ਇੱਕ ਚੂਹਾ ਬਿਲਡਿੰਗ ਹੀ ਸਿੱਟ ਦਿੰਦਾ ਉਹਨਾਂ ਦੀ ਬਰਬਾਦ ਕਰ ਦੇ ਕੀ ਮਾਊਸ ਹੰਟ ਮੈਂ ਉੱਤੇ ਡੱਬਿੰਗ ਵੀ ਕੀਤੀ ਹੈ ਮੈਂ ਤਾਂ ਉਹ ਦੇਖੀ ਜੀ ਸਟੂਅਲ ਰਾਤੀ ਜਿਹੜੀ ਫਿਲਮ ਮੈਂ ਵੇਖੀ ਕਿਹੜੀ जी ਉਸਤਾਦ ਜੀ ਹੀਰੋ ਆ ਹੀਰੋ ਜਨਾਬ ਜੀ ਇੱਕ ਕੰਟਰੈਕਟ ਕਿਲਰ ਆ ਤੇ ਮੰਨਿਆ ਤੰਨਿਆ ਵਾ ਲੇਕਿਨ ਉਹਨੇ ਜਿਹੜੀ ਕੰਪਨੀ ਉਹਨੂੰ ਦਿੰਦੀ ਹੈ ਨਾ ਮਤਲਬ ਸਪਾਰੀ ਟੈਪ ਨਹੀਂ ਜਿਹੜੇ ਉਹਦੇ ਵੱਡੇ ਨੇ ਜਿਹੜੇ ਨੂੰ ਕਹਿੰਦੇ ਵੀ ਇਹ ਫਲਾਮ ਬੰਦੇ ਨੂੰ ਉਹਨੇ ਉਹਨਾਂ ਇੱਕ ਡੀਲ ਕੀਤੀ ਹੈ ਕਿ ਬੱਚੇ ਨੂੰ ਬੇਗੁਨਾਹ ਨੂੰ ਨਿਰਦੋਸ਼ ਨੂੰ ਸ਼ਰੀਫ ਆਦਮੀ ਨੂੰ ਕਿਸੇ ਨੂੰ ਐਸਾ ਵੀ ਤੁਹਾਨੂੰ ਕੋਈ ਬੰਦਾ ਕਹਿ ਦੇਵੇ ਕਿ ਇਸ ਬੰਦੇ ਨੂੰ ਮਰਵਾਉਣਾ ਜੀ ਮੈਂ ਤਾਂ ਤੁਸੀਂ ਮੈਨੂੰ ਉਹਦਾ ਦੇ ਦਿਓ ਮੈਂ ਉਹਨੂੰ ਨਹੀਂ ਮਾਰਨਾ ਕਿ ਮੈਂ ਉਹ ਬੰਦੇ ਦਾ ਕਸੂਰ ਹੀ ਨਾ ਹੋਵੇ ਉਹਨੇ ਆਪਣੀ ਦੁਸ਼ਮਣੀ ਕਿਸੇ ਨੇ ਕੱਢਣੀ ਉਹ ਇੰਨਾ ਕੋ ਉਹਦੇ ਚ ਪੋਜ਼ਿਟਿਵਿਟੀ ਹੈਗੀ ਸੀ ਵੈਸੇ ਉਹ ਉਡਾਉਂਦਾ ਸੀ ਤੇ ਮਸ਼ਹੂਰ ਸੀ ਵੀ ਇਹਦੇ ਨਾਲ ਇਹ ਬਹੁਤ ਨੈਸ਼ ਆ ਜਿੰਨੇ ਇਹਨੂੰ ਕਹਿਤਾ ਓਕੇ ਹਾਂਜੀ ਓਕੇ ਆ ਤੇ ਮਾਰਤਾ ਵੀ ਬਹੁਤ ਦਰਿੰਦਗੀ ਤਰੀਕੇ ਨਾਲ ਸੀ ਉਹਦੇ ਨਾ ਹਲਕਾ ਹਲਕਾ ਤੁਰੇ ਜਾਂਦੇ ਵਿੱਚ ਇੱਕ ਕਰਕੇ ਹੁੰਦਾ ਸੀ ਤੇ ਉਹਦੇ ਦਿਮਾਗ ਐ ਉਹਨੂੰ ਕੋਈ ਬਿਮਾਰੀ ਸੀ ਤੇ ਹੁਣ ਉਹਦੇ ਨਾਲ ਇੱਕ ਕੁੜੀ ਨਾਲ ਉਹਨੂੰ ਪਿਆਰ ਹੋ ਜਾਂਦਾ ਤੇ ਬਹੁਤ ਗੂੜਾ ਪਿਆਰ ਹੋ ਜਾਂਦਾ ਸੱਚਾ ਹੀ ਕਿਉਂਕਿ ਉਹ ਹੁੰਦਾ ਉਸ ਤਰ੍ਹਾਂ ਦਾ ਉਹਨੂੰ ਹੁੰਦਾ ਨਹੀਂ ਕਿ ਵੀ ਮੈਂ ਕਲੱਬਾਂ 'ਚ ਆ ਉਹ ਆਪਣੇ ਕੰਟਰੈਕਟ ਕਿਲਰ ਮਾਰ ਉਹ ਕੁੜੀ ਜਦੋਂ ਦੀ ਜ਼ਿੰਦਗੀ ਜਦੋਂ ਉਹਨੂੰ ਪਤਾ ਲੱਗਦਾ ਕਿ ਜ਼ਿੰਦਗੀ ਦਾ ਕਾਫੀ ਪਹਿਲੂ ਹੁੰਦਾ ਵਾ ਉਹ ਰਚ ਜਾਂਦਾ ਉਹ ਐਸਾ ਉਹਦੇ ਨਾਲ ਰਚਦਾ ਵਿਚਾਰਾ ਸਾਰਾ ਪਿਆਰ ਮੁਹੱਬਤ ਪੈ ਜਾਂਦਾ ਲਵ ਯੂ ਇਹ ਉਹ ਸਾਰਾ ਉਹ ਭਾਈ ਉਹਨੂੰ ਜਿਹੜਾ ਉਹਦਾ ਮੇਨ ਹੁੰਦਾ ਨਾ ਬੰਦਾ ਜਿਹੜਾ ਉਹਨੂੰ ਆਰਡਰ ਦਿੰਦਾ ਉਹ ਵੀ ਉਹਦਾ ਬੜਾ ਯਾਰ ਹੁੰਦਾ ਉਹਨੂੰ ਕਹਿੰਦਾ ਯਾਰ ਮੇਰੀ ਜ਼ਿੰਦਗੀ 'ਚ ਨਾ ਇੱਕ ਕੁੜੀ ਆ ਗਈ ਆ ਤੇ ਮੈਂ ਨਾ ਇਹਨੂੰ ਵਾਈਂਡ ਅਪ ਕਰਨਾ ਚਾਹ ਰਿਹਾ ਕੰਮ ਨੂੰ ਕਹਿੰਦਾ ਇਸ ਕੰਮ 'ਚ ਵਾਈਂਡ ਅਪ ਮੌਤ ਆ ਉਹ ਕਹਿੰਦਾ ਯਾਰ ਕੋਈ ਤਰੀਕਾ ਸੋਚ ਉਹ ਖੈਰ ਉਹਨੂੰ ਉਹ ਕਹਿੰਦਾ ਚਲੋ ਠੀਕ ਕਰਦੇ ਜਨਾਬ ਜੀ ਹੁੰਦਾ ਕਿ ਉਹ ਕਹਿੰਦਾ ਤੂੰ ਆਪਣੀਆਂ ਰਿਪੋਰਟਾਂ ਤੇ ਕਰਾ ਤੈਨੂੰ ਐਡੇ ਝਟਕੇ ਲੱਗਦੇ ਮਸਲਾ ਕੀ ਉਹ ਭਾਜੀ ਇੱਕ ਡਾਕਟਰ ਕੋਲ ਜਾਂਦਾ ਡਾਕਟਰ ਰਿਪੋਰਟਾਂ ਕਰਾਉਂਦਾ ਤੇ ਹੁਣ ਡਾਕਟਰ ਦੇ ਅੱਗੇ ਬੈਠਾ ਉਧਰੋਂ ਕੁੜੀ ਪੂਰੀ ਰਚੀ ਆ ਉਹਦੇ ਨਾਲ ਵਿਆਹ ਤੱਕ ਦੀ ਗੱਲ ਪਹੁੰਚੀ ਮੁਹੱਬਤ ਗੂੜੀ ਹੋਈ ਪਈ ਉਹ ਜਨਾਬ ਜੀ ਉਹਨੂੰ ਕਹਿੰਦਾ ਉਹ ਜਿਹੜਾ ਡਾਕਟਰ ਕਹਿੰਦਾ ਗੱਲ ਆ ਤੈਨੂੰ ਇੱਕ ਅਸਤਪਿੰਸੀਆਂ ਬਿਮਾਰੀ ਹੈ ਇਸ ਤਰ੍ਹਾਂ ਦਾ ਉਹਨੇ ਕੋ ਨਾਂ ਲਿਆ ਲੰਮਾ ਜਿਹਾ ਨਹੀਂ ਕਿਹੜੀ ਅਸਤਪਿੰਸੀਆਂ ਮੇਰੇ ਦੁਸ਼ਮਣ ਵੀ ਨਾ ਉਹਨੇ ਕਿਹਾ ਤੈਨੂੰ ਉਹ ਬਿਮਾਰੀ ਆ ਇਹ ਨਿਜ਼ਾਮ ਤੇਰਾ ਇਸ ਤਰ੍ਹਾਂ ਐਸਾ ਤੇਰੀ ਨਜ਼ਰ ਬਲਾਰ ਹੋਏਗੀ ਤੇਰੀ ਅੱਖ ਤੈਨੂੰ ਨਜ਼ਰ ਆਉਣਾ ਘੱਟ ਹੋਏਗਾ ਉਹਨੇ ਕਿਹਾ ਟਾਈਮ ਕੀ ਆ ਉਹਨੇ ਕਿਹਾ 3 ਮਹੀਨੇ ਤੇਰੇ ਕੋਲ ਨੇ ਉਹਨੇ ਕਿਹਾ ਡਨ ਉਹ ਆਪਣਾ ਨਾ ਬੀਮਾ ਕਰਾ ਲੈਂਦਾ ਠੀਕ ਹੈ ਵੱਡਾ ਹੀ ਕੋਈ ਇੰਸ਼ੋਰੈਂਸ ਕਰਾ ਲਿਆ ਪਹਿਲੇ ਹੀ ਉਹਨੇ ਮੇਰੇ ਹਾਲ ਪਹਿਲੇ ਕਰਾਈ ਹੁੰਦੀ ਇੰਸ਼ੋਰੈਂਸ ਉਹ ਜਦੋਂ ਇੰਸ਼ੋਰੈਂਸ ਕਰਦੇ ਡਾਕਟਰ ਕਹਿੰਦਾ ਉਹ ਕਹਿੰਦਾ ਇਹਦਾ ਇਲਾਜ ਕਹਿੰਦਾ ਇਹਦਾ ਕੋਈ ਇਲਾਜ ਨਹੀਂ ਇਲਾਜ ਆ ਹਾਂ ਤੈਨੂੰ ਦਰਦ ਹੋਏਗੀ ਉਹਨੂੰ ਘੱਟ ਕਰਨ ਵਾਸਤੇ ਅਸੀਂ ਕੋਈ ਮੈਡੀਸਨ ਦੇਵਾਂਗੇ ਲੇਕਿਨ ਇਹਦਾ ਇਲਾਜ ਕੋਈ ਉੱਠਦਾ ਔਰ ਸੋਚਦਾ ਕਿ ਯਾਰ ਉਹਨੂੰ ਹਾਲੇ ਕੁੜੀ ਨੂੰ ਨੇ ਵੀ ਨਹੀਂ ਦੱਸਿਆ ਹੁੰਦਾ ਕਿ ਮੇਰਾ ਅਸਲ ਕੰਮ ਕੀ ਆ ਮੈਂ ਕੌਣ ਆ ਉਹ ਡਰਦਾ ਹੁੰਦਾ ਕਿ ਵੀ ਮੈਂ ਇਹਨੂੰ ਜੇ ਦੱਸਿਆ ਮੈਨੂੰ ਛੱਡ ਨਾ ਜਾਵੇ ਉਸਤਾਦ ਜੀ ਉਹ ਨਾ ਜਨਾਬ
ਉਸੇ ਹੀ ਬੰਦੇ ਨੂੰ ਕਹਿੰਦਾ ਜਿਹਦੇ ਕੋਲੋਂ ਉਹ ਕੰਟਰੈਕਟ ਲੈਂਦਾ ਹੁੰਦਾ, ਮਾਸਟਰ ਕੋਲੋਂ ਉਹਦੇ ਕੋਲ ਜਾਂਦਾ, ਉਹਨੂੰ ਕਹਿੰਦਾ ਮੈਂ ਨਾ ਕੰਟਰੈਕਟ ਦੇਣਾ ਇੱਕ ਬੰਦੇ ਦੇ ਕਤਲ ਦਾ, ਮਰਡਰ ਦਾ। ਕਹਿੰਦਾ ਕਿਹਦਾ? ਕਹਿੰਦਾ ਮੇਰਾ। ਓਏ ਆਪਣੀ ਆਪਣਾ ਹੀ। ਓਏ ਹੋਏ। ਕਹਿੰਦਾ 20 ਲੱਖ ਰੁਪਏ ਦੇਵਾਂਗਾ ਕਿਸੇ ਵੀ, ਕਹਿੰਦਾ ਹੋਰ ਨੂੰ ਨਾ ਸਪਾਰੀ ਦੇ ਦੇ ਮੇਰੀ। ਉਹ ਕਹਿੰਦਾ ਮੈਂ ਤੂੰ 20 ਮਿਲੀਅਨ ਲੱਖ ਵੀ ਦਵੇਂ ਮੈਂ ਤੇਰੀ ਤਾਂ ਵੀ ਨਹੀਂ ਸਪਾਰੀ ਦੇਣੀ। ਤੈਨੂੰ ਨਹੀਂ ਔਰ ਦੂਜੀ ਗੱਲ ਆ, ਮੇਰੇ ਕੋਲ ਜਿੰਨੇ ਬੰਦੇ ਨੇ ਉਹ ਸਾਰੇ ਤੇਰੇ ਨਾਲ ਪਿਆਰ ਕਰਦੇ ਨੇ, ਉਹਨਾਂ ਨੇ ਤੈਨੂੰ ਕਿਸੇ ਨੇ ਵੀ ਨਹੀਂ ਮਾਰਨਾ। ਮਾਰਨਾ ਹੀ ਨਹੀਂ। ਵਾਹ, ਉਹ ਇੱਕ ਨਾ ਦੁਸ਼ਮਣ, ਉਹਨੇ ਕਿਸੇ ਇੱਕ ਫੀਮੇਲ ਹੁੰਦੀ ਹੈ ਵਿਲਨ, ਉਹਦਾ ਪਿਓ ਨੇ ਮਾਰਿਆ ਹੁੰਦਾ, ਕੋਈ ਬਹੁਤ ਬੁਰਾ ਇਨਸਾਨ ਹੁੰਦਾ, ਉਹਨੇ ਇਸ ਤੋਂ ਦੇ ਪਿਓ ਨੂੰ ਮਾਰਿਆ ਹੁੰਦਾ। ਉਹ ਕਹਿੰਦਾ ਉਹਦੇ ਅੱਗੇ ਮੈਨੂੰ ਮਾਰਨ ਨੂੰ ਫਿਰਦੀ ਹੈ, ਉਹਦੇ ਕੋਲ ਜਾਣਾ ਭਾਜੀ, ਉਹਦੇ ਕੋਲ ਚਲਾ ਜਾਂਦਾ। ਉਹਨੂੰ ਜਾ ਕੇ ਉਹ ਕਹਿੰਦੀ ਅੱਛਾ ਤੂੰ ਇੱਦਾਂ, ਤੁਹਾਡੇ ਧੰਦੇ ਦੇ ਰੂਲ ਐਸੇ ਕਿ ਮੈਂ ਤੈਨੂੰ ਮਾਰ ਨਹੀਂ ਸਕਦੀ, ਨਹੀਂ ਤੇ ਤੈਨੂੰ ਮੈਂ ਛੱਡਾਂ ਨੂੰ, ਤੂੰ ਮੇਰੇ ਪਿਓ ਨੂੰ ਮਾਰਿਆ। ਕਹਿੰਦਾ ਉਹ ਇੱਕ ਬਹੁਤ ਘਟੀਆ ਆਦਮੀ ਸੀ, ਉਹਨੂੰ ਛੱਡ ਦੇ ਤੂੰ, ਤੇਰੇ ਪਿਓ ਉਹਨੂੰ ਹੋਰ ਖਿੱਚਣਾ ਹੁੰਦਾ। ਠੀਕ ਹੈ ਨਾ। ਤੇ ਉਹ ਕਹਿੰਦਾ ਕਿ ਮੇਰਾ ਕੰਮ ਕਰ, ਮੈਂ ਸਪਾਰੀ ਦੇਣੀ। ਕਹਿੰਦੀ ਅੱਛਾ ਤੂੰ ਸਪਾਰੀ, ਇਹ ਉਹ ਹੈ ਲੱਛਣ ਪਛਣ ਕਰਦੇ। ਕਹਿੰਦਾ ਕਿਹਦੀ? ਕਹਿੰਦਾ ਮੇਰੀ। ਕਹਿੰਦੀ ਆ ਹੁਣ ਰੂਲ ਦੇ ਵਿੱਚ ਆਏਗਾ ਇਹ ਤੂੰ। ਕਹਿੰਦਾ ਮੈਂ 20 ਲੱਖ ਰੁਪਏ ਦੇਵਾਂਗਾ। ਅੱਛਾ ਉਹ ਭਾਜੀ ਕਹਿੰਦੀ ਠੀਕ ਆ ਓਕੇ। ਮੰਨ ਗਿਆ। ਟਾਈਮ ਕਹਿੰਦਾ ਅੱਜ ਰਾਤ 12 ਵਜੇ ਤੱਕ ਮੈਨੂੰ ਟਾਈਮ ਦੇਣਾ, 12 ਤੋਂ ਬਾਅਦ ਮਾਰਨਾ, ਠੀਕ ਹੈ। ਮੈਂ ਕੁਝ ਕੰਮ ਕਰਨੇ ਨੇ। ਅੱਜ ਦੀ ਉਹ ਕਹਿੰਦੇ ਠੀਕ ਆ 12 ਵਜੇ ਤੱਕ ਟਾਈਮ। ਉਹ ਭਾਜੀ ਇੱਕ ਬੰਦੇ ਨੂੰ 20 ਲੱਖ ਚ ਭੇਜਦੀ ਉਹਦੀ ਤਸਵੀਰ, ਯਾਨੀ ਉਹ ਇੱਕ ਮੈਸੇਜ ਕਰਦੀ ਹੈ, ਉਹਨਾਂ ਨੇ ਦਿਖਾਇਆ ਸਾਰੇ ਜਿੰਨੇ ਵੀ ਕੰਟਰੈਕਟ ਕਿਲਰ ਹੁੰਦੇ ਨੇ ਉਹਨਾਂ ਨੂੰ ਮੈਸੇਜ ਜਾਂਦੇ, ਉਹ ਵਿੱਚੋਂ ਕਈ ਐਸੇ ਮੈਸੇਜ ਦੇ ਕਹਿੰਦੇ ਇਹਦਾ 20 ਲੱਖ ਨਹੀਂ ਇਹਨੂੰ ਨਹੀਂ ਮਾਰਨਾ, ਕਹਿੰਦੇ ਉਹ ਵਿੱਚੋਂ ਕਈ ਮੰਨ ਜਾਂਦੇ। ਬਹੁਤ ਹੀ ਹਰਾਮੀ ਟੈਪ ਜਿਹੜੇ 2 ਮੋਟਰਸਾਈਕਲਾਂ ਵਾਲੇ ਹੁੰਦੇ ਨੇ, ਉਹ ਭਾਜੀ ਉਹਨਾਂ ਦਾ ਕੀ ਤਰੀਕਾ, ਉਹ ਮੋਟਰਸਾਈਕਲਾਂ ਤੇ ਹੀ ਆਉਂਦੇ ਨੇ ਜਿਹੜੇ ਬੰਦੇ ਨੂੰ ਮਾਰਨਾ ਹੁੰਦਾ, ਉਹਨੂੰ ਇਧਰੋਂ ਬੰਨ੍ਹਦੇ ਨੇ, ਉਹ ਉਧਰੋਂ ਬੰਨ੍ਹਦਾ ਤੇ ਇੱਥੇ ਖਲੋ ਕੇ ਨਾ ਤੇ ਫੁੱਲ ਸਪੀਡ ਨਾਲ ਨਸਾਉਂਦੇ ਨੇ ਤੇ ਉਹ ਕਿਲਰ ਜਾਂਦਾ ਬੰਦਾ। ਉਹਨਾਂ ਦਾ ਆਹ ਤਰੀਕਾ ਦਾ ਉਹ ਲੈ ਲੈਂਦੇ ਸਪਾਰੀ। ਉਧਰੋਂ ਜਨਾਬ ਜੀ ਉਹਨਾਂ ਇਹ ਹੁਣ ਉਹਨੇ ਸਪਾਰੀ ਦੇਤੀ ਹੈ। ਹੁਣ 11:56 ਤੇ ਉਹਨੂੰ ਡਾਕਟਰ ਦਾ ਫੋਨ ਆਉਂਦਾ। ਆਹਾ ਕਹਿੰਦਾ ਯਾਰ ਸੌਰੀ ਗਲਤੀ ਹੋ ਗਈ, ਅਸਲ 'ਚ ਨਾ ਰਿਪੋਰਟਾਂ ਬਦਲੇ ਗਈਆਂ, ਤੇਰੀ ਉਹ ਰਿਪੋਰਟ ਨਹੀਂ ਸੀ। ਤੇ ਉਹਨੇ ਸਪਾਰੀ ਦੇਤੀ ਆ, ਬੰਦੇ ਉਹਦੇ ਮਗਰ ਚੜ ਗਏ ਨੇ। 5 ਮਿੰਟ ਰਹਿ ਗਏ ਸਾਰੇ। 5 ਮਿੰਟ ਰਹਿ ਗਏ ਨੇ ਤੇ ਉਹ ਬਾਹਰ ਖੜੇ ਨੇ ਵੇਟ 'ਚ ਤੇ ਘਰ ਦੇ ਅੰਦਰ ਆ। ਓਏ ਵਾਹ। ਤੇ ਉਹਨੂੰ ਉਹਦੇ 'ਚ ਨਾ ਗਾਲਾਂ ਗੂਲਾਂ ਵੀ ਹਿੰਦੀ 'ਚ ਨਾ ਉਹਨਾਂ ਨੇ ਗਾਲਾਂ ਵੀ ਕੱਢੀਆਂ। ਤੇ ਉਹਨੂੰ ਹੁਣ ਡਾਕਟਰ ਨਾਲ ਸਿਰ ਦੇਖ ਰਿਹਾ, ਕਹਿੰਦਾ ਕੀ ਮਤਲਬ? ਕਹਿੰਦਾ ਮਤਲਬ ਇਹ ਕਿ ਯਾਰ ਉਹ ਰਿਪੋਰਟਾਂ ਸੀ ਕਰਾਈਆਂ, ਉਹ ਲੈਬਾਰਟਰੀ ਵਾਲੇ ਕੋਈ ਮਿਸਟੇਕ ਹੋ ਗਈ ਤੇ ਤੈਨੂੰ ਮੈਂ ਇਸ ਤੋਂ ਦੱਸਣਾ ਸੀ ਵੀ ਤੂੰ ਬੜੀ ਲੰਬੀ ਜ਼ਿੰਦਗੀ ਜੀਣੀ ਹੈ, ਜੇ ਉਹ ਫਲਾਣੇ। ਕਹਿੰਦਾ ਤੇਰੀ ਮੈਂ 5 ਮਿੰਟ ਰਹਿ ਗਏ, ਤੂੰ ਕਹਿੰਦੇ ਲੰਬੀ ਜ਼ਿੰਦਗੀ। ਸਾਜੂ ਹੁਣ ਕਹਿੰਦਾ ਮੈਂ ਕੀ ਕਰਾਂ? ਉਹ ਫੋਨ ਕਰਦਾ ਉਹਨੂੰ, ਕਹਿੰਦਾ ਮੈਂ ਕੰਟਰੈਕਟ ਕੈਂਸਲ ਕਰਦਾ। ਕਹਿੰਦੀ ਉਹ ਅੱਗੇ ਹੀ ਸਿਰ ਹੁੰਦੀ, ਕਹਿੰਦੀ ਸੋਚੀ ਵੀ ਨਾ ਮੈਂ ਤਾਂ ਪਤਾ ਨਹੀਂ ਕਿੱਥੇ ਕਿੱਥੇ ਤਸਵੀਰਾਂ ਭੇਜ। ਜਦੋਂ ਉਹਨੂੰ ਪਤਾ ਲੱਗਦਾ ਨਾ ਕਿ ਕੈਂਸਲ ਕਰਨ ਦੇ ਚੱਕਰ 'ਚ ਉਹ 20 ਲੱਖ ਕੋਲੋਂ ਪਾ ਕੇ 40 ਲੱਖ ਰੇਟ ਕਰ ਦਿੰਦੀ। ਜਦੋਂ ਰੇਟ 40 ਲੱਖ ਹੁੰਦਾ ਨਾ ਤੇ ਇੱਕ ਹਫਸ਼ੀ ਹੁੰਦਾ, ਉਹਨੇ ਪਹਿਲੇ ਕਹਿੰਦਾ ਨਹੀਂ ਇਹ ਮੇਰਾ ਯਾਰ ਆ, ਮੈਂ 20 ਲੱਖ ਦੇ ਖਾਤਰ ਨਹੀਂ ਇਹਨੂੰ ਮਾਰਨਾ। ਉਹਨੂੰ ਜਦੋਂ 40 ਲੱਖ ਵਾਲਾ ਜਾਂਦਾ ਨਾ ਤਾਂ ਕਹਿੰਦਾ 40 ਲੱਖ, ਇਹ 40 ਲੱਖ 'ਚ ਮੈਂ ਆਪਣਾ ਸਕਾ ਪਿਓ ਵੀ ਮਾਰ ਦੇਗਾ। ਭਾਜੀ ਉਹ ਕੀ ਕਰਦੀ ਆ, ਇੱਕ ਨੂੰ 40 ਨਹੀਂ 50 ਜਾਣਿਆਂ ਨੂੰ 40 ਦੀ ਆਫਰ ਕਰ ਦਿੰਦੀ ਕਿ ਜਿਹੜਾ ਮਰਜ਼ੀ ਮਾਰ ਦਿਓ, ਫਸ ਗਿਆ ਬੰਦਾ। 40 ਲੱਖ ਡਾਲਰ ਮੇਰੇ ਕੋਲ ਲੈ ਲਓ। ਉਸਤਾਦ ਜੀ ਕਹਿੰਦਾ ਮੈਂ ਕੀ ਕਰਾਂ ਹੁਣ ਬਾਬਾ ਜੀ, ਯਾਨੀ ਕਿ ਬਚਨ ਦਾ ਰਾਹ ਕੋਈ ਨਹੀਂ। ਹੁਣ ਕਹਿੰਦਾ ਕਿ ਯਾਰ ਜਾਂ ਪਰ ਇਹਨਾਂ ਨੂੰ ਮੈਂ ਛੱਡਣਾ ਨਹੀਂ, ਸਾਰਿਆਂ ਨੂੰ ਹੀ। ਇੱਕ ਵੱਡੀ ਜੀ ਨਾ ਕੋਠੀ ਟੈਪ ਦੇ ਅੰਦਰ ਆਪਣਾ ਸੈਟਅਪ ਲਾ ਲੈਂਦਾ ਤੇ ਆਪਣੇ ਜਾਣ ਕੇ ਉਹਦੇ ਅੰਦਰ ਸਾਰੇ ਹਿਸਾਬ ਲਾ ਲੈਂਦਾ ਵੀ ਇੱਥੇ ਜਿਹੜਾ ਆਈ ਜੂਗਾ ਨਾ ਉਹਨੂੰ ਮੈਂ ਟਪਕਾਈ ਜੂਗਾ। ਉਹ ਭਾਜੀ ਏਦਾਂ ਜਿਵੇਂ ਕੋਈ ਚੀਜ਼ ਨਹੀਂ ਵੰਡੀ ਦੀ ਤੇ ਰਸ਼ ਲੱਗਾ, 2 ਮੋਟਰਸਾਈਕਲਾਂ ਤੇ ਆ ਰਹੇ, ਇੱਕ ਕਾਰ ਤੇ ਆ ਰਿਹਾ, ਗਰੀਬ ਕਾਤਲ ਕੋ ਗੰਨਾ ਲੈ ਕੇ ਆ ਰਿਹਾ, ਕੋਈ ਨਾਨ ਚਾਕੂ ਲੈ ਕੇ ਆ ਰਿਹਾ, ਕੋਈ ਆ ਜਾ ਵੀ ਇੱਥੇ ਹੀ ਆ, ਕਹਿੰਦਾ ਆ ਜਾ ਅੰਦਰ। ਉਹ ਹੁਣ ਕੱਲਿਆਂ ਨੂੰ ਟਪਾ ਰਿਹਾ ਅੰਦਰੋਂ, ਇੱਕ ਤਲਵਾਰਾਂ ਵਾਲਾ, ਇੱਕ ਹੁੰਦਾ ਉਹਨੇ ਬੂਟ 'ਚ ਖੰਜਰ ਲਾਏ ਹੁੰਦੇ ਇੰਝ ਕਰਕੇ ਉੱਤੇ ਲੱਤ ਮਾਰ ਕੇ ਤੇ ਇਸ ਟਾਈਪ ਦੇ ਨਿਜ਼ਾਮ ਆ ਰਹੇ ਨੇ। ਤੇ ਉਹ ਜਿਹੜਾ ਕਾਲਾ ਨਹੀਂ, ਉਹ ਹੁਣ ਉਹਦੀ ਉਹ ਮਸ਼ੂਕ ਨੂੰ ਵੀ ਚੁੱਕ ਲੈਂਦਾ, ਉਹਨੂੰ ਚੁੱਕ ਲੈਂਦਾ, ਉਹਨੂੰ ਚੁੱਕ ਤੇ ਰਸਤੇ ਗੱਡੀ ਦਾ ਕਹਿੰਦਾ ਮਾਸ਼ਾਅੱਲਾ ਬੜਾ ਪਿਆਰ ਹੈ ਤੁਹਾਡਾ। ਹਾਂਜੀ ਹਾਂਜੀ। ਕਹਿੰਦਾ ਤੈਨੂੰ ਪਤਾ ਉਹ ਕਰਦਾ ਕੀ ਹੈ? ਕਹਿੰਦੀ ਨਹੀਂ। ਕਹਿੰਦਾ ਉਹ ਇਹ ਮੌਸੂਫ ਕਾਤਲ ਨੇ, ਉਹ ਕੰਟਰੈਕਟ ਕਿਲਰ ਨੇ, ਤੈਨੂੰ ਪਤਾ। ਉਹ ਪੈਸੇ ਲੈ ਕੇ ਬੜਿਆ ਬੰਦੇ ਨੂੰ ਮਾਰਦਾ, ਤੇਰੇ ਅੱਗੇ ਸ਼ਰੀਫ ਬਣਿਆ। ਉਹਨੇ ਕਿਹਾ ਫਿਰ ਦੁਆ, ਉਹ ਵੀ ਉਧਰੋਂ ਫੜੀ ਹੁੰਦੀ ਨਾ, ਕਹਿੰਦੀ ਫਿਰ ਦੁਆ ਕਰੋ ਤੈਨੂੰ ਨਾ ਮਿਲੇ। ਖੈਰ ਉਹ ਨਾ ਮਤਲਬ ਇਸ ਟਾਈਪ ਦਾ ਨਿਜ਼ਾਮ ਭਾਜੀ। ਉਹ ਫਿਰ ਵਿਚਾਰਾ ਮਾਰਦਾ ਕੱਲੇ ਨੂੰ ਅੰਦਰ, ਸਾਰਿਆਂ ਨੂੰ ਮਾਰਦਾ। ਇੱਕ ਜਣਾ ਹੁੰਦਾ, 2 ਵੜਦੇ ਨੇ, ਉਹਨਾਂ ਨੂੰ ਹਲੇ ਮਾਰ ਕੇ ਹਟਿਆ ਹੀ ਨਹੀਂ ਹੁੰਦਾ, 4 ਹੋਰ ਵੜ ਆਉਂਦੇ ਨੇ, 6 ਹੋਰ ਵੜ ਆਉਂਦੇ, 2 ਆ ਜਾਂਦੇ, 3 ਕੁੜੀਆਂ ਆ ਜਾਂਦੀਆਂ। ਉਸ ਘਰ ਦੇ ਅੰਦਰ ਹੀ ਵੜਦਾ ਤੇ ਉਹਨੇ ਕਾਲਾ ਹੁੰਦਾ, ਕਹਿੰਦਾ ਮੈਨੂੰ ਲੱਗਦਾ ਇਹਨੇ ਗੇਮ ਪਾਈ ਅੰਦਰ, ਇੱਥੇ ਜਾਣ ਕੇ ਆ ਜਿਹੜਾ ਜਾਈ ਜੇ ਉਹਨੂੰ ਵੱਢੀ ਜਾ ਰਿਹਾ ਅੰਦਰ ਜਾ ਕੇ, ਇਹਨੇ ਤਾਂ ਸਾਰੇ ਕਿਲਰ ਮਾਰਦੇ ਨੇ ਅੰਦਰ। ਖੈਰ ਉਹੀ ਭਾਜੀ ਉਹ
ਨਿਜ਼ਾਮ ਕਰਕੇ ਯਾਨੀ ਸਟੋਰੀ ਦੇਖ ਕਿਆ ਕਮਾਲ ਕਿ ਉਹਨੇ ਪੂਰੀ ਸਪਾਰੀ ਦੇ ਦਿੱਤੀ ਆਪਣੀ ਤੇ ਉਧਰੋਂ ਡਾਕਟਰ ਕਹਿੰਦਾ ਇਹ ਤੇ ਰਿਪੋਰਟਾਂ ਗਲਤ ਸੀ ਤੇ ਉਹ ਹੁਣ ਮਗਰ ਚ ਇਹ ਹੁੰਦੀ ਗੇਮ ਸਹੀ ਗੱਲ। ਬਹੁਤ ਓਏ ਵਾਹ ਵਾਹ ਤੇ ਉਹਨੇ ਸਬਜੈਕਟ ਖਤਮ ਆ ਹੁਣ ਕਾਪੀ ਹੈ ਇਹਦੀ ਕਾਪੀ ਹੋਈ ਹੋਣੀ। ਗੋਵਿੰਦਾ ਸਾਹਿਬ ਦੀ ਫਿਲਮ ਹੈ ਗੈਂਬਲਰ, ਹਾਂ। ਉਹਦੀ ਕਾਪੀ ਕਿਹੜੀ Gambler? ਗੈਂਬਲਰ। ਇੱਕ ਚ ਕਾਪੀ ਪਾ ਦਿੱਤੀ। ਯਾਰ ਕਾਪੀ ਹੁਣ ਤੱਕ ਐਂਡ ਤੱਕ ਕਾਪੀਆਂ ਹੀ ਹੋਣੀਆਂ, ਲੇਕਿਨ ਗੱਲ ਆਪਣੀ ਦੇਣੀ ਪੈਣੀ ਆ, ਕੰਮ ਆਪਣਾ ਦੇਣਾ ਪੈਣਾ ਵਾ। ਲੇਕਿਨ ਹੁਣ ਜਿਹੜੀ ਮੇਰੇ ਕੋਲ ਮਾਦਰਤ ਨਾਲ ਯਾਰ ਉਸਤਾਦ ਜੀ ਇਧਰ ਉਧਰੋਂ ਮੁਤਾਸਰ ਹੁੰਦੇ, ਅਸੀਂ ਵੀ ਬੈਠੇ ਹਾਂ ਸਟੋਰੀਆਂ ਵਾਲੇ। ਆਪਣੇ ਬੱਚਿਆਂ ਸਾਡੀ ਨੂੰ ਤੇ ਸਟੋਰੀ, ਸਿਖਾਉਣੀ ਮੈਂ ਸਟੈਚੂ ਵਾਲੇ ਸਟੋਰੀ ਕਿੰਨੀ ਸਟੋਰੀ ਕੀਤੀ ਹੈ, ਤਰਲੇ ਕੀਤੇ ਸਟੈਚੂ ਵਾਲੇ ਸ਼ੋਅ ਦੇ ਤਰਲੇ ਕਰਨੇ ਆ ਸਰਦੀਆਂ 'ਚ ਸ਼ੋਅ ਓਏ ਤੂੰ ਬਣ ਜਾ ਸਟੈਚੂ, ਤੈਨੂੰ ਕੀ ਤਕਲੀਫ? ਇਹਦੀ ਵਜ੍ਹਾ ਤੁਹਾਡੀ ਆ। ਮੈਂ ਉਹੀ ਕਹਿੰਦਾ ਮੈਂ ਕਹਿੰਦਾ। ਧੁੱਪੇ ਨਹੀਂ ਬਣਨਾ, ਸਰਦੀਆਂ ਦੇ ਵਿੱਚ ਫਿਰ ਗਰਮੀਆਂ 'ਚ ਇਹਨੂੰ ਬਣਾ ਲਾ, ਨਹੀਂ ਇਹ ਐਡਾ ਉਹਨੇ ਫਾਰਾ ਪੈਰਾਂ ਨੂੰ ਸਾਜੀ ਉੱਥੇ ਹੀ ਇਹਨੂੰ ਬਣਾ ਲਾ ਆ ਸਟੈਚੂ। ਲੋਕਾਂ ਨੇ ਅਦੇ ਸਟੈਚੂ ਬਣ ਗਏ ਐ ਰੋਮਾਂਟਿਕ ਸਟੈਚੂ। ਚੀਓ ਐਲ ਬਸ ਠੀਕ ਹੈ। ਨਹੀਂ ਉਸਤਾਦ ਜੀ ਉਹ ਸਹੀ ਨਾ ਹੈ ਉਸਤਾਦ ਜੀ ਸਗੋਂ। ਇਹ ਜਰਮਨ ਸਟੈਚੂ ਆ। ਠੀਕ ਹੈ। ਬਸ ਕੱਟ ਰਹੀ ਹੈ ਜੀ ਸਾਜੀ। ਹਾਂਜੀ ਸਮਝ ਆਈ। ਏਦਾਂ ਹੀ ਬੜੀਆਂ ਉਸਤਾਦ ਜੀ ਬੜੀਆਂ ਮੇਰੀ ਸਟੋਰੀਆਂ ਉਸਤਾਦ ਜੀ, ਬੜੀਆਂ ਬੜੀਆਂ ਫਿਲਮਾਂ ਜਿਹੜੀਆਂ ਤੁਸੀਂ ਮੇਰੇ ਤੇ ਫਿਲਮਾਂ ਲਿਖੀਆਂ ਉਹਨੂੰ ਫਿਲਮਾਓ ਨਾ, ਸਟੋਰੀਆਂ ਇੱਕੋ ਹੀ ਫਿਲਮ ਮੈਂ ਤੇਰੇ ਤੇ ਲਿਖੀ, ਉਹਦਾ ਮੈਂ ਪਹਿਲਾ ਸੀਨ ਵੀ ਲਿਖ ਲਿਆ ਵਾ। ਹੁਣ ਅਮਜਦ ਆ ਗਿਆ, ਮੈਂ ਇਹਦੇ ਨਾਲ ਡਿਸਕਸ ਕਰਦਾ, ਮੈਂ ਉਹਦਾ ਪੂਰਾ ਕੈਮਰਾ ਵਰਕਿੰਗ ਲਿਖੀ ਦੀ, ਸਕਰੀਨ ਪਲੇ। ਓਏ ਹਾਏ ਹਾਏ। ਹਾਂ ਥੋੜਾ ਦੱਸੋ। ਪਹਿਲਾ ਸੀਨ ਤੈਨੂੰ ਸਿਰਫ ਸੁਣਾਵਾਂ, ਹਾਂਜੀ ਤੈਨੂੰ ਮਜ਼ਾ ਆ ਜਾਏਗਾ। ਸੁਣਾਓ, ਇਹਦਾ ਚੋਰੀ ਨਾ ਹੋ ਜਾਵੇ, ਕੋਈ ਹੋਰ ਨਾ ਕਰ ਲਓ। ਹਾਂ ਇਹ ਵੀ ਉਸਤਾਦ ਜੀ ਸਹੀ ਇਹ ਗੱਲ। ਚੀਜ਼ ਤੁਸੀਂ ਟੀਮ ਟਾਈਮ ਮੇਰੇ ਤੇ ਫਿਲਮ ਲਿਖਦੇ ਹੋ। ਉਹ ਨਹੀਂ ਓਏ ਉਹ ਨਹੀਂ। ਮੈਂ ਲਿਖਣੀ, ਮੈਂ ਤੈਨੂੰ ਕਹਿ ਰਿਹਾ, ਮੈਂ ਲਿਖਣੀ ਸ਼ੁਰੂ ਕੀਤੀ, ਮੈਂ ਸੀਨ ਲਿਖਿਆ ਪੂਰਾ। ਫਸਟ ਸੀਨ ਜਦੋਂ ਤੂੰ ਘਰੋਂ ਸੁੱਤਾ ਉੱਠਣਾ, ਫਿਰ ਤੇਰੀ ਜ਼ਿੰਦਗੀ, ਉਹ ਸਟੋਰੀ ਪਤਾ ਕੀ ਹੈ? ਤੂੰ ਇੰਜ ਸੁੱਤਾ ਉੱਠਿਆ ਵਾ, ਆਹੋ ਤੇ ਇਹ ਦਿਨ ਲੰਘਿਆ, ਰਾਤ ਨੂੰ ਤੂੰ ਸੁੱਤਾ ਵਾ, ਅਗਲੇ ਦਿਨ ਫੇਰ ਤੂੰ ਸੁੱਤਾ ਉੱਠਿਆ ਤੇ ਫਿਲਮ ਹੋ ਗਈ। 24 ਘੰਟੇ ਚ ਗੇਮ ਆ ਸਾਰੀ। ਫਿਲਮ ਦਾ ਨਾਮ ਯਾਰ ਚਾਹ ਪਾਈ। ਨਹੀਂ ਨਹੀਂ, ਉੱਥੋਂ ਹੀ ਫਿਲਮ ਸ਼ੁਰੂ ਹੋਣੀ ਆ ਕਿ ਤੇਰੀ ਅੱਖ ਖੁੱਲੀ ਆ, ਤੇ ਉੱਥੋਂ ਹੀ ਫੇਰ ਖਤਮ ਹੋਣੀ ਕਿ ਤੇਰੀ ਅੱਖ ਦੁਬਾਰਾ ਖੁੱਲੀ ਤੇ ਤੇਰੀ ਦੁਨੀਆ ਬਦਲੀ ਆ। ਆ ਇਸ ਤਰ੍ਹਾਂ ਦਾ ਕੱਲ ਜਦੋਂ ਅੱਖ ਖੁੱਲੀ ਸੀ ਤੂੰ ਹੋਰ ਇਨਸਾਨ ਸੀ, ਅੱਜ ਅੱਖ ਖੁੱਲੀ ਤੇ ਤੇਰਾ ਸਾਰਾ ਕੁਝ ਚੇਂਜ ਆ। ਇਹ ਤੇਰੇ ਭਰਾ ਨੇ ਦਿਖਾਉਣਾ। ਹਾਂ, ਇਹ ਕੋਈ ਨਵਾਂ ਕੰਮ ਹੋਵੇ ਨਾ, ਉਹ ਜੋ ਉਹ ਕਿਸੇ ਵੀ ਔਰ ਲੇਕਿਨ ਇਹ ਕੀ ਗਾਰੰਟੀ ਕਿ ਤੂੰ ਐਕਟ ਉਦਾਂ, ਕਿਉਂਕਿ ਮੈਨੂੰ ਐਕਟ ਪੱਕਾ ਚਾਹੀਦਾ। ਮੈਨੂੰ ਐਕਟ ਚਾਹੀਦਾ ਵਾ। ਐਕਟਿੰਗ ਦੇ ਕਿੰਗ ਬੈਠੇ ਨੇ ਹੈਂ? ਪਰ ਫੈਸਲ ਐਕਟਿੰਗ ਦੇ ਕਿੰਗ ਨੇ। ਮੈਨੂੰ ਐਕਟ ਚਾਹੀਦਾ। ਮੈਂ ਤੈਨੂੰ ਦੱਸ ਦਿਆਂ, ਮੈਂ ਉੱਥੇ ਰੋਕਦਾ ਨਹੀਂ ਫਿਲਮ। ਚਾਹੀਦਾ ਨਹੀਂ ਨਹੀਂ ਕੀ ਉਸਤਾਦ ਜੀ ਐਕਟ ਮਿਲੇਗਾ। ਯਾਰ ਮੈਂ ਕਹਿ ਰਿਹਾ ਕਿ ਮੈਂ ਕੈਮਰਾ ਲੱਗਾ ਬੰਦੇ ਦੇ ਮੂੰਹ ਤੇ, ਬੰਦਾ ਸੁੱਤਾ ਐ ਤੇ ਇੱਥੋਂ ਨੇ ਉੱਠਣਾ ਵਾ, ਬੇਦਾਰ ਹੋਣਾ, ਤੇ ਬੇਦਾਰ ਇਦਾਂ ਹੋਵੇ ਕਿ ਲੋਕੀ ਕਹਿਣ ਯਾਰ ਇਹਨੂੰ ਪਤਾ ਹੀ ਨਹੀਂ ਕਿ ਕੈਮਰਾ ਵਾ, ਸੱਚੀ ਬੇਦਾਰ ਹੋਇਆ ਵਾ। ਇਦਾਂ ਹੀ ਹੋਏਗਾ। ਤੁਸੀਂ ਸਿਖਾਈ ਜਿਹੜਾ ਪਰ ਫੈਸਲ ਕਿੰਗ ਆਫ ਜ਼ਰਾ ਥੋੜਾ ਕਰਕੇ ਕਿੱਦਾਂ ਬੇਦਾਰ ਹੋ ਗਏ ਸੁਬਾਹ ਕਿੱਦਾਂ ਨਹੀਂ ਏਦਾਂ ਹੀ ਸੋ ਜਾਣਾ, ਐ ਤੂੰ ਸਿੱਧਾ ਹੀ ਸੁੱਤਾ ਵਾ, ਐ ਤੂੰ ਸੁੱਤਾ ਵਾ। ਲਓ ਜੀ, ਐ ਇੰਜ ਸੌਂਦਾ ਕੋਈ ਗੱਲ ਐ ਕਰਕੇ ਕਦੀ ਵੀ ਨਹੀਂ। ਪਹਿਲੇ ਤੇ ਸੌਂ। ਸੌਂ ਜਿੱਦਾਂ ਸਹੀ ਸੋਨਾ ਹੈ, ਬਾਹਰ ਨੂੰ ਮੂੰਹ ਖੋਲ ਕੇ ਏਦਾਂ। ਸੌਣਾ ਤੱਕ ਨਹੀਂ ਬੇਦਾਰ ਹੋ ਨਾ, ਉੱਠ ਪਹਿਲੇ ਸੌਂ। ਕਿਉਂ ਤੇ ਦਿਓ ਕਿਉਂ? ਚੱਲ ਸੌ ਜਾ ਵੀ, ਐਕਸ਼ਨ। ਨਹੀਂ ਆਹ ਦੇ ਨਾ, ਤੂੰ ਸੁੱਤਾ ਐ, ਨਾਰਾਜ਼ ਹੋ ਕੇ ਸੁੱਤਾ ਕਿਸੇ ਨਾਲ, ਮੂੰਹ ਤੇ ਨਾ ਹਲਾ ਖਿੱਚ ਕੇ ਸੁੱਤਾ, ਸੁੱਤਾ ਲੱਗ ਸੁੱਤਾ ਬਿਲਕੁਲ। ਹਲਕਾ ਜਿਹਾ ਮੂੰਹ ਖੋਲ। ਉਹ ਯਾਰ ਮੈਂ ਡਾਇਰੈਕਟਰ ਆ ਕਿ ਉਹ ਆ? ਤੈਨੂੰ ਜਿਹੜੀ ਵੀ ਆਵਾਜ਼ ਆਵੇ ਤੂੰ ਉਹਦੀ ਮੰਨਣ ਲੱਗ ਪਏਗਾ। ਯਾਰ ਤੁਸੀਂ ਮੇਰੇ ਹੱਥੋਂ ਫਿਲਮ ਕਢਾ ਚੱਲ ਐਕਸ਼ਨ, ਸੌਂ ਕਰਾ, ਸੌਂ। ਐ ਬਿਲਕੁਲ, ਐ ਹਲਕਾ ਹਲਕਾ ਬੇਦਾਰ ਹੋ, ਐ ਹਲਕਾ ਹਲਕਾ ਹੋਇਆ। ਅੱਛਾ ਜੀ। ਸਾਜੀ ਇੱਕ ਮਿੰਟ, ਮੈਂ ਤੇਰੇ ਕੋ ਵੀ ਲੈਣਾ, ਮੈਂ ਭਈਆ। ਹੀਰੋ ਚਲਾ। ਚਲੋ ਜੀ, ਐਕਸ਼ਨ, ਬੇਦਾਰ ਹੋਣਾ। ਯਾਰ ਐ ਹੁਣ ਮੁੱਛਾਂ ਵਾਲਾ ਭਾਈ ਹੀਰੋ ਮਿਲਿਆ ਤੇ ਐ ਕੱਟ ਜੀ ਕੱਟ। ਰੀਟੇਕ ਹੋਏਗਾ। ਇਦਾਂ ਹੀ ਹੁੰਦਾ ਵਾ। ਹੁਣ ਦੇਖੋ ਜੀ, ਮੈਂ ਤੁਸੀਂ ਮੈਨੂੰ ਸਿਖਾ ਦੇਣਾ ਵਾ, ਸੁੱਤਾ ਉੱਠਣਾ ਵਾ। ਕਿੰਗ ਆਫ ਐਕਟ ਬੈਠੇ ਨੇ, ਉਹ ਸਿਖਾ ਦੇਣਗੇ ਮੈਨੂੰ। ਨਹੀਂ ਸਿਖਾਉਣ ਵਾਲਾ ਟਾਈਮ ਨਹੀਂ ਗਾ ਸਾਡੇ ਤੋਂ। ਹਾਂਜੀ ਗਿਰਗਿੱਲਾ ਸਾਹਿਬ, ਤੁਸੀਂ ਸੁੱਤੇ ਹੋ। ਵਾਹ ਵਾਹ ਵਾਹ। ਹਲੋ ਕਹਿੰਦਾ 7 ਰੁਪਏ ਇੱਕ ਮਿੰਟ ਠਹਿਰ ਜਾ। ਐਕਸ਼ਨ, ਬੇਦਾਰ ਹੋਣਾ। ਇੱਕ ਮਿੰਟ ਪਹਿਲੇ ਮੈਨੂੰ ਇਹ ਦੱਸੋ ਬਤਾ ਕੀ ਜਾਗਣਾ ਹਲਕਾ ਹਲਕਾ ਜਾਗਣਾ। अच्छा ਬਤਾੜ ਹੋਣਾ। 1 मिनट रुके समझने दे दो ना साजियां की बात ਵਾਹ ਯਾਰ। ਹਲਕਾ ਹਲਕਾ ਐਕਸ਼ਨ, ਸੌਣਾ ਪਹਿਲੇ ਐਕਸ਼ਨ ਤੇ ਸੌਣਾ, ਦੂਜੇ ਦੇ ਜਾਗਣਾ। Okay, sir. ਚਲੋ ਜੀ, ਐਕਸ਼ਨ, ਸੌ ਗਿਆ। ਅਗੋਸ਼ੀ ਜਨ ਕੋ ਆਵੇ ਐਕਸ਼ਨ, ਐਕਸ਼ਨ। ਹਾਂ ਹੁਣ ਜਾਗ ਪਿਆ ਸਹੀ ਤਰ੍ਹਾਂ, ਜਿਵੇਂ ਸਵੇਰ ਉੱਠੀਦਾ। ਬਿਹਤਰ ਆ, ਕੁਛ ਬਿਹਤਰ, ਸ਼ਾਬਾਸ਼। ਕੁਛ। ਚੱਲ ਬਈ, ਸੋਣਾ ਪਹਿਲੇ ਸੌਣਾ ਵਾ, ਪਹਿਲੇ ਐਕਸ਼ਨ ਤੇ ਸੌਣਾ, ਦੂਜੇ ਐਕਸ਼ਨ ਤੇ ਉੱਠਣਾ। ਐਕਸ਼ਨ। ਯਾਰ ਦੱਸਦਾ ਹੈ ਜੋ ਬੁੱਧੇ ਖਾਂਦੇ ਆ। ਆਵੇ ਐਕਸ਼ਨ।
ਅੱਛਾ ਸਮੂਥ, ਉੱਥੇ ਸੁੱਤਾ ਉੱਥੇ ਉੱਠ ਪਿਆ, ਬੰਦਾ ਥੋੜਾ ਐ ਕਰਦਾ, ਐ ਥੋੜਾ ਸਟਾਈਲ ਮਾਰਦਾ, ਕੋਈ ਪਤਾ ਲੱਗੇ ਬਿਦਾਰੀ ਹੋ ਰਹੀ ਹੈ। ਓਕੇ ਉਸਤਾਦ ਜੀ ਨੂੰ ਉਠਾਓ, ਇਹਨੂੰ ਸੁੱਤਾ ਹੀ ਰਹਿਣ ਦਿਓ। ਠਹਿਰ ਜਾ, ਚਲੋ ਐਕਸ਼ਨ ਤੇ ਪਹਿਲੇ ਤੇ ਸੌਣਾ, ਦੂਜੇ ਤੋਂ ਉੱਠਣਾ। ਐਕਸ਼ਨ ਐਕਸ਼ਨ गुड, शाबाश। ਉੱਠਿਆ ਹੀ एक्टिंग, महान एक्टिंग की दुनिया में जनाब फैसल रामे साहब अभी सीन ओके करेंगे। ये पहले सीन ते इन्ने लगन दिया टाइम, ये फिल्म में कदों शुरू करनी कदों मुकनी है। ਉਹ ਫਿਲਮ 'ਚ ਤਾਂ ਪਤਾ ਹੀ ਲੱਗਣਾ, ਇੰਜ ਲਾ ਲੈਣੇ ਆਪਾਂ ਸੀਨ। फैसल साहब पहले एक्शन ते सोना, दूजे तो उठना। 1 2 3 एक्शन। ये सुता ਬਿੱਲੀ ਸੁੱਤੀ। ਕੈਸੀ ਅੱਖਾਂ ਕੁੱਟੀਆਂ ਮਿਰਚਾਂ ਪਾਉਂਦੇ ਆ। यार जे करना काम ते दस नहीं करना ते ਸਾਡੇ ਕੋਲ ਹੋਰ ਵੀ ਮੁੰਡੇ ਹੈਗੇ। ਜਾ ਕੇ ਉਹ ਆ ਇਹ ਹੁੰਦਾ ਐਕਟਰ ਜਿਹੜਾ ਪਹਿਲੇ ਮੂਡ ਬਣਾ ਰਿਹਾ ਸੌਣ ਦਾ। ਮੈਨੂੰ ਸੱਚੀ ਮੁੱਚੀ ਦੀ ਚਲੋ 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 1 2 कैमरा लाइट एक्शन। सो जा। एक्शन उठ पे ले। ਨਹੀਂ ਸਿੱਧਾ ਉੱਠ। ਇਹ ਵੇਖ ਕੇ ਬਣਾਈ ਚਲ ਗਈ ਆ, ਮੈਂ ਕਹਿੰਦਾ ਓਹੋ ਵੀ ਕਿਆ ਸਾ ਨਿਸ਼ਾਨਾ ਲਾਉਣ ਲੱਗੇ। ਐਂ ਜੀ ਉੱਠੀ ਦਾ ਉਸਤਾਦ ਜੀ, ਪਤਾ ਗੱਲ ਕੀ, ਲੇਕਿਨ ਉਸਤਾਦ ਜੀ ਫਿਲਮ ਅਗਰ ਵੇਖੀ ਜਾਏ ਤੇ ਜਿਹੜੀ ਮੇਰੀ ਸਟੋਰੀ ਹੈ ਨਾ ਮਾਫੀ ਦੇ ਨਾਲ, ਮੇਰਾ ਮਜ਼ਦੂਰ ਬੜਾ ਕੰਮ ਕਰ। ਯਾਰ ਇੱਕ ਸੈਕਿੰਡ ਹੋਲਡ ਕਰਿਓ ਉਸਤਾਦ ਜੀ ਦਾ, ਅਸੀਂ ਵੀ मजदूर नहीं मिस्त्री। ਅਰੇ ਉਸਤਾਦ ਜੀ ਤੁਸੀਂ ਤੇ ਉਸਤਾਦ ਯਾਰ ਜੀ ਉਸਤਾਦ ਜੀ ਤਾਂ ਹਾਂਜੀ ਮੈਂ ਕਹਾਂਗਾ ਐਕਸ਼ਨ। ਹਾਂਜੀ ਕਿਦਾਂ ਸਵਾਲ ਕਰਨਾ? ਸਿੱਧੇ ਜੀ। ਹਾਂ, ਪਹਿਲੇ ਐਕਸ਼ਨ ਤੇ ਸੌਣਾ, ਦੂਜੇ ਐਕਸ਼ਨ ਤੇ ਉੱਠਣਾ। ओके ਐਕਟਿੰਗ ਕੇ ਬਾਅਦ चलो जी। ਹਾਂਜੀ ਤੁਸੀਂ हाँ ਐਕਸ਼ਨ। हल मैं सौ रहा वा आ सौ गया। ठा सा लिया। ਉਸਤਾਦ ਜੀ ਦੀ ਅੱਖ ਲੜਨਾ ਬੱਚੇ ਸੇ। ये शूट फिल्म बाद च करना। ਐਕਸ਼ਨ ਐਕਸ਼ਨ ਉੱਠਣਾ ਐਕਸ਼ਨ ਹੁਣ ਨਹੀਂ ਉੱਠਣਾ ਐਕਸ਼ਨ। ਹੁਣ ਮੈਂ ਆਪਣੀ ਮਰਜ਼ੀ ਦੇ ਐਕਸ਼ਨ ਦੇ ਉੱਤੇ ਮੇਰਾ ਪੈਸਾ ਲੱਗਣਾ ਫਿਲਮ ਮੈਂ ਬਣਾਉਂਦੇ ਆ ਵਾ। ਚਲੋ ਉਸਤਾਦ ਜੀ ਉੱਠ ਪੋ। ਐਕਸ਼ਨ। ਸਾਲਿਆ ਇੰਨੀ ਲੰਮੀ ਫਿਲਮ, ਅੱਧੀ ਫਿਲਮ ਚ ਮੈਂ ਸੁੱਤਾ ਹੀ। ਨਹੀਂ ਸਾਨੂੰ ਕਹਿੰਦਾ ਇਹ ਚਲੀਏ ਆਪਾਂ ਸਾਜੀਆਂ ਘੜੀ ਅੱਖ ਲਾਉਣ। ਰਾਜੀ ਇਹ ਫਿਲਮ ਦਾ ਨਾਮ ਹੈ ਦ ਸਲੀਪ ਮੈਨ। ਐਕਟ ਇੰਨਾ ਪੱਕਾ ਸੀਗਾ, ਦਿਲ ਕਰਦਾ ਸੀ ਵੇਖੀ ਜਾਈਏ। ਉਸ ਸਮੇਂ ਮੈਨੂੰ ਸੱਚੀ ਨੀਂਦ ਆਉਣ ਲੱਗ ਪਈ। ਲੇਕਿਨ ਉਸਤਾਦ ਜੀ ਇਹ ਮਾਦਰਤ ਨਾਲ ਮੇਰਾ ਆਈਡੀਆ ਹੈਗਾ। ਪਤਾ ਨਹੀਂ ਇਹ ਮੇਰਾ ਮੈਂ ਉਸਤਾਦ ਜੀ ਨਾਲ ਕਿਤੇ ਡਿਸਕਸ ਕੀਤਾ ਸੀਗਾ। ਠੀਕ ਹੈ ਨਾ ਉਸਤਾਦ ਜੀ, ਇੰਝ ਇਹਨੂੰ ਹੀ ਹੈ ਕਹਿੰਦੇ ਨਾ- ਆਪਣੇ ਤੇ ਤਾਰੀ ਕਰਨਾ। ਨਹੀਂ ਨਹੀਂ ਤੁਹਾਨੂੰ ਆਉਂਦਾ ਹੀ ਸੀ। ਹਾਂਜੀ ਨਹੀਂ ਨਹੀਂ ਇਹ ਮੇਰਾ ਆਈਡੀਆ ਵਾ ਯਾਰ। ਕਿਹੜਾ? ਇਹ ਮੈਂ ਉਸਤਾਦ ਜੀ ਨਾਲ ਡਿਸਕਸ ਕੀਤਾ ਸੀਗਾ ਕਿਹੜਾ? ਇਹ ਵਾਲਾ ਕਿ ਦੁਨੀਆ ਬਦਲੀ ਕਿ ਇੰਜ ਕਰੈਕਟਰ ਸੁੱਤਾ ਵਾ, ਇੰਜ ਕਰਕੇ ਉਹਦੀ ਅੱਖ ਭਾਜੀ ਖੁੱਲੀ ਸੀ। ਸਾਰੇ ਤੁਹਾਡੇ ਹੀ ਆਈਡੀਏ ਨੇ। ਹਾਂਜੀ। ਮੈਂ ਜਿਹੜਾ ਸ਼ੋਅ ਕਰਦਾ ਮੈਨੂੰ ਬਾਹਰੋਂ ਹੀ ਪਤਾ ਲੱਗਦਾ ਜੀ ਇਹ ਮੇਰਾ ਆਈਡੀਆ ਸੀ। ਉਸਤਾਦ ਜੀ ਮੇਰਾ ਆਈਡੀਆ ਨਾ ਹੋਵੇ, ਮੈਂ ਦੇਣਦਾਰ, ਇਹ ਕਰੈਕਟਰ ਸੁੱਤਾ ਯਾਰ ਹੈ। ਤੁਹਾਡਾ ਨਾਮ ਫੈਸਲ ਪੀਰ ਜ਼ਦਾ ਵਾ ਵੀ ਹਰ ਆਈਡੀ ਤੁਹਾਡਾ। ਇਹ ਵੇਖ ਇਹ ਕਰੈਕਟਰ ਸੁੱਤਾ ਵਾ ਤੇ ਇਹ ਉਹਦੀ ਅੱਖ ਖੁੱਲੀ ਤੇ ਅੱਗੇ ਸਟੈਚੂ ਖਲੋਤੇ ਆ। ਆ ਲੈ ਠੀਕ ਹੈ। ਆਰੇ ਲਿਆ ਯਾਰ ਔਰੇ ਓਕੇ ਇਹ ਕੀ ਹੈ ਜੀ? ਆ ਗਿਆ ਭਾਣ ਆ ਗਿਆ। ਅੱਛਾ ਹੋ ਮੈਂ ਕਿਹਾ ਯਾਰ ਕੋਈ ਸੈਟਅਪ ਆ ਜਾ। ਇੱਕ ਤੇ ਇਸ ਬੱਚੇ ਨੂੰ 5 ਮਿੰਟ ਵਾਲਾ ਕੰਮ ਭੇਜੋ ਨਾ ਤੇ ਇਹ 3 ਘੰਟੇ 3 ਘੰਟੇ ਲਾ ਕੇ ਆਉਂਦਾ। ਬੇਸਿਕਲੀ ਸਾਡਾ ਡੀਸੈਂਟ ਮੁੰਡਾ ਜੀ। ਖੋਲ ਕੇ ਇਹਨੂੰ ਤੇਰਾ ਦਹਾ ਅੱਗੇ। ਸਾਡਾ ਡੀਸੈਂਟ ਭਾਈ ਆ। ਸਿੰਗਰ ਵੀ ਹੈ ਮਿੱਠਾ ਮੈਂ ਕਿਹਾ ਯਾਰ ਸੈਟਅਪ ਇੱਥੇ ਹੋਣਾ ਚਾਹੀਦਾ ਨਾ, ਕਿ ਥੋੜਾ ਬਹੁਤ ਨਿਜ਼ਾਮ। ਤਾਜੀ ਤੁਹਾਨੂੰ ਲੱਗਦਾ ਨਹੀਂ ਸੀਰੀਅਸਲੀ ਕਿ ਮੇਰਾ ਸਿੰਗਿੰਗ ਵਾਸਤੇ ਗਲਾ ਪਰਫੈਕਟ ਆ? ਨਹੀਂ ਮੈਨੂੰ ਨਹੀਂ ਲੱਗਦਾ। ਬੇਟੇ ਨਹੀਂ, ਉਸਤਾਦ ਜੀ ਸਲਮਾਨ ਦੇ ਭਾਈ ਦਾ ਐਲਬਮ ਆ ਰਿਹਾ ਨਵਾਂ, ਛੋਟੇ ਦਾ। ਉਹਦਾ ਗਾਣਾ ਭਾਈ ਭਾਈ ਜੁਦਾ ਜੁਦਾ। ਓਏ ਵਾਹ ਵਾਹ ਵਾਹ। ਐ ਬਹੁਤ ਸਾਰਾ ਜਦੋਂ ਕਿਤੇ ਜਾਣਾ ਉਹਦਾ ਬਾਹਰ ਐ ਸਹੀ ਆ। ਇਹ ਚ ਕੱਪੜੇ ਵੀ ਰੱਖੇ ਜਾਂਦੇ। ਅੱਛਾ ਨਾਲ ਆ ਇਹ ਬਲੂਟੁੱਥ ਕਨੈਕਟ ਹੋਣਾ ਵਾ। ਓਏ ਸਾਲ ਦੀ ਵਾਰੰਟੀ। ਲਾ ਛੇਤੀ। ਚਲੋ ਜੀ ਚਲਾਓ। ਆਪ ਹੀ ਹਾਂ ਵਾਹ ਇਹ ਚ ਬੈਟਰੀ ਕਿੱਥੇ ਆ? ਬੈਟਰੀ ਵਿੱਚ ਹੀ ਇਹ ਏਡਾ ਹਲਕਾ ਕਿਉਂ ਆ? ਇਹ ਨਹੀਂ ਲੈਂਦਾ ਨਾ। ਇਹਦੇ ਬਟਨ ਚੱਲਦੇ ਆ? ਸਾਰਾ ਕੁਝ ਉਸਤਾਦ ਜੀ ਚੱਲਦਾ, ਨਵਾਂ ਡੱਬਾ ਖੋਲਣ ਦੇ। ਔਨ ਕਰ ਇਹਨੂੰ ਛੇਤੀ। ਆ ਹੈਲੋ 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 ਚੱਲ ਪਿਆ। ਆਵਾਜ਼ ਆ ਰਹੀ ਹੈਲੋ, ਆਵਾਜ਼ ਤੇ ਆ ਨਹੀਂ ਰਹੀ। ਆ ਗਈ। ਬਲੂਟੁੱਥ ਕਰ ਓਏ ਪਿੱਛੇ ਔਰਤ ਬੋਲਣ ਡਈ। ਹੈਲੋ ਹੈਲੋ।
ਯਾਰ ਛੱਡ ਓਏ ਉਹ ਤਾਂ ਹੈ ਹੀ ਨਹੀਂ ਯਾਰ ਹੈਲੋ ਉਸਤਾਦ ਜੀ ਉਹ ਉਹ ਮੈਮਰੀ ਕਾਰਡ ਵੀ ਪੈਂਦਾ ਹੀ ਓਏ USB ਓਏ ਵਾਲੀਅਮ ਇਹ ਫਿਰ 2 ਨੰਬਰ ਆ ਇੰਨਾ ਕੁਝ ਹੁੰਦਾ ਹੀ ਨਹੀਂ ਹੈਲੋ ਇਹਨੂੰ ਤੇ ਔਨ ਕਰ ਉਸਤਾਦ ਜੀ ਇਹਦੇ ਚ ਸੈੱਲ ਪੈਣ ਸੈੱਲ ਦੇ ਯਾਰ ਲਿਆ ਵੀ ਸੈੱਲ ਫੜ ਵੀ 2 ਸੈੱਲ ਦੇ ਬਈ ਉਸਤਾਦ ਜੀ ਵੈਸੇ ਇਹ ਵੇਖੋ ਉਹ ਹਾਂ ਅੱਜ ਖਰਾਬ ਹੋ ਜਾਂਦਾ ਨਾਲ ਲੈ ਹੈ ਵਾਲੀਅਮ ਖਰਾਬ ਵੈਸੇ ਕਿਉਂ ਨਵਾਂ ਲਿਆਵਾਂਗੇ ਹੁਣ ਆਪਣਾ ਵਾ ਉਹ ਬਲੂਟੂਥ ਤੇ ਕਨੈਕਟ ਕਰ ਆਪਣੇ ਮੋਬਾਈਲ ਨਾਲ ਉਸਤਾਦ ਜੀ ਪਤਾ ਨੂੰ ਸਹੀ ਦੱਸਾਂ ਜਿਹੜੇ ਘਰੇਲੂ ਜੋ ਖੁਸਰੇ ਆ ਨਾ ਉਹਨੇ ਕਿੱਡੇ ਡੱਬੇ ਹੁੰਦੇ ਆ ਕਿਸੇ ਦੂਜੇ ਕੁਸਰੇ 30 ਜਿਹੜਾ 30 40 ਬੰਦੇ ਦਾ ਫੰਕਸ਼ਨ ਹੁੰਦਾ ਨਾ ਉਹ ਆਪਣਾ ਡੱਬਾ ਲਾ ਕੇ ਕਰ ਦਿੰਦੇ ਗੈਦਰਿੰਗ ਸੌਣ ਤੇ ਮੁੱਦੀ ਆ ਨਾ ਉਰੇ ਲੈ ਚਲੋ ਸਰ ਕਨੈਕਟਡ ਹੋ ਗਿਆ ਚੰਗਾ ਹੁਣ ਸਾਡਾ Play ਕਰ ਆਪਣੇ ਦੇਣਾ। ਗਿਆ The lights, your face, your eyes ਇੱਕ ਮਿੰਟ ਹੈ ਕਰ exploding. ਉਹ ਕਿੰਨੀ ਵਾਰੀ ਬੋਲਿਆ ਇਹ ਵਿੱਚੋਂ ਕਿੰਨੇ ਹੀ ਬੰਦੇ ਬੋਲਣ ਦੇ ਉਸਤਾਦ ਜੀ ਆਪਣਾ ਲੈ ਲਿਆ ਅਸੀਂ ਲੈ ਲਿਆ ਸਪੀਕਰ ਹੈਲੋ ਇੱਧਰ ਰੱਖੀ ਚੱਲ ਜ਼ਰਾ ਇਕੋ ਘਟਾਓ ਨਾ इको कम करे ना थोड़ा सा इसकी रिफ्लेक्शन बढ़ा दो थोड़ी सी ਕਰਦੇ ਆ ਖਾਣਾ ਹੈ ये खाना है अरे ओ इंस्पेक्टर ये तुम्हारा का खाना क्या नहीं यू ਤੂੰ ਚੈੱਕ ਕਰ ਦੇਣਾ ਨਿਜ਼ਾਮ ਠੀਕ ਆ ਜੀ ਅਸੀਂ ਸਾਡੇ ਮਹੱਲੇ ਵੀ ਇੱਕ ਬੰਦਾ ਲੈ ਕੇ ਆਇਆ ਜੀ ਘੰਟੇ ਬਾਅਦ ਸੜ ਗਿਆ ਇਹਦੀ ਸਾਲ ਦੀ ਗਰੰਟੀ आज को बाद इशारा कर गया जरा ਹਾਂਜੀ बाद इशारा डब्बे निशान बचेगी ਸ਼ਾਨ ਰਹਿਣ ਦੇ ਸ਼ਾਨ ਕੱਢ ਦੇ ਵਿੱਚੋਂ ਬਾਕੀ ਕਰ ਬਹੁਤ ਅੱਛਾ ਯਾਰ ਲੋ ਜੀ ਠੀਕ ਹੋ ਗਿਆ ਭਾਜੀ ਤੁਸੀਂ ਇੱਧਰ ਸੁੱਤੇ ਰਹਿਣਾ ਡੱਬਾ ਹੁਣ ਸਾਡੇ ਕੋਲ ਹੁਣ ਇੱਥੇ ਪਿਆਰ ਨਾਲ ਤੁਹਾਡੇ ਸਾਹਮਣੇ ਗਲਾ ਵੀ ਸੈੱਟ ਕਰ ਲਾਂਗੇ ਆਪਣੀ ਮੂਸੀਕੀ ਵੀ ਹੱਥ 'ਚ ਸੈੱਟ ਕਰਕੇ ਇਹ ਅੱਗੇ ਇੱਕ ਦਿਨ ਨਾ ਮੈਂ ਇੱਥੇ ਲਾਏ ਸੀ ਆ ਜਿਹੜੇ ਹਾਂਜੀ ਤੇ ਇੱਕ ਇੱਥੇ ਭਾਜੀ ਹੋਣੀ ਸੀ ਉਹਨਾਂ ਨੇ ਇੱਕ ਫੰਬ ਕਰਕੇ ਮਾਈਕ 'ਚ ਕੀਤਾ ਤੇ ਦੋਵੇਂ ਸਪੀਕਰ ਅੰਦਰੋਂ ਇੰਜ ਕਰਕੇ ਬਾਹਰ ਆ ਕੇ ਜਦੋਂ ਮੈਂ ਇਹਨੂੰ ਖੋਲਿਆ ਪਰਦੇ ਉਹਨਾਂ ਦੇ ਲਹਿਰਾ ਥੱਲੇ ਡਿੱਗੇ ਸੀ ਮੇਰਾ ਉਸ ਸਾਲ ਤੇ ਉਹਦਾ ਜੈਨਵਨ ਪੁਣੇ ਦਾ ਉਹਨੂੰ ਨਥੀ ਕਰਤਾ ਜਿਹੜੇ ਜੈਨਵਨ ਪੁਣਾ ਨਹੀਂ ਹੁੰਦਾ ਹਾਂਜੀ। ਉਹ ਭਾਈ ਨੇ ਉਹਨਾਂ ਦਾ ਸਾਰੇ ਕਨੈਕਸ਼ਨ ਹੀ ਤੋੜਦੇ ਮੈਨੂੰ ਪਤਾ ਉਹ ਗਲੇ ਲੋ ਹਰੀਹਰ ਸਾਹਿਬ ਆ ਮੈਂ ਥੱਲੇ ਕੋਣਾ ਵਾ ਉਸਤਾਦ ਜੀ ਡਿਊਟ ਗਾਣਾ ਸੁਣਿਆ ਨਹੀਂ ਤੁਸੀਂ ਮਿੱਠਾ ਮਾਸ਼ਾਅੱਲਾ ਲੜਕੀ ਦੀ ਆਵਾਜ਼ ਵੀ ਕਰਦਾ ਬੜੀ ਬੜੀ ਸੁਣਿਆ ਵਾ ਐਪਰੀਸ਼ੀਏਟ ਨਹੀਂ ਕਰਦੇ ਤੇ ਹੁਣ ਇਸ ਤੋਂ ਇਹ ਸਲਮਾਨ ਸਾਹਿਬ ਅਸੀਂ ਸਾਂਭ ਕੇ ਰੱਖਣਾ ਜੀ। ਅਸੀਂ ਤੁਹਾਡੇ ਗਾਣੇ ਦੀ ਪੇਟੀ ਚ ਸੁਣਦੇ ਹੋ ਪੇਟੀ ਸਾਡੇ ਕੋਲ ਕਿਹੜਾ ਪੈਸੇ ਹਨ ਤਨਖਾਹ ਮਿਲ ਦੇਣਾ ਜੀ ਨੌਨ ਅਸੀਂ ਦੋਵਾਂ ਭਰਾਵਾਂ ਤੇਰਾ ਨੇ ਤੁਸੀਂ 2000 ਪਾਓਗੇ ਵਿੱਚ ਭਾਜੀ ਨਹੀਂ ਮੈਂ ਸਾਜੀਆਂ ਦੇ ਨਾਲ ਹੀ ਬਸ ਠੀਕ ਆ ਬਾਜੀ 6000 ਦਾ ਆਉਂਦਾ ਵਾ ਉਹ ਨਹੀਂ ਉਹ 4000 ਓਏ ਇਹ ਅਸੀਂ ਇੱਥੋਂ ਹੀ ਗੈਪ ਕਰ ਦੇਣਾ ਅਸੀਂ ਅੱਗੇ ਬੜਾ ਕੁਝ ਗੈਪ ਕੀਤਾ ਪਰਚਰ ਲੈਟ ਗੈਪ ਕੀਤੀ ਗਿੰਬਲ ਗੈਪ ਕੀਤੀ ਜੇ ਵੀ ਕਰ ਦੇਣਾ ਹਾਂ ਇੱਕ ਦੋ ਚੀਜ਼ਾਂ ਮਿਸ ਨੇ ਇਹ ਹੋਰ ਪਤਾ ਨਹੀਂ ਕਿੱਥੋਂ ਚੁੱਕੀ ਦਾ ਵਾ ਇਹ ਤੈਨੂੰ ਵੀ ਪਤਾ ਥਾਂ ਵੀ ਮੇਰੇ ਤੇ ਆ ਉਹ ਓਏ ਖੇੜ ਕੀ ਉਹ ਉਸਤਾਦ ਜੀ ਦਾ ਜਿਹੜਾ ਕੰਪਿਊਟਰ ਵਾਲਾ ਕਮਰਾ ਨਹੀਂ ਇਹ ਉਹ ਬੰਦਾ ਵਾ 10 ਬੋਲਣ ਵਾਲੇ ਬੰਦਿਆਂ 'ਚ ਬੈਠਾ ਹੋਵੇ ਨਾ ਤੇ ਲੋਕੀ ਦਾ ਇਦਾਂ ਤਾਰਫ ਕਰਾਉਂਦੇ ਭਾਜੀ ਇਹ ਬਹੁਤ ਜ਼ਿਆਦਾ ਬੋਲਦਾ ਵਾ ਬਾਕੀ ਤੇ ਭੌਂਕੇ ਹੀ ਨੇ ਸਾਰੇ ਯਾਨੀ ਭੌਂਕਿਆਂ ਦੇ ਵਿੱਚੋਂ ਹਾਂ ਉਹ ਕਹਿੰਦਾ ਬਾਕੀ ਦੇ ਵਿਚਾਰੇ ਮਾਸੂਮ ਜੇ ਭੌਂਕੇ ਹੀ ਨੇ ਆਹ ਤੌਬਾ ਕਰ ਦਿੰਦੇ ਯਾਨੀ ਭੌਂਕਾ ਲਫ਼ਜ਼ ਤੇ ਉਹ ਬਹੁਤ ਪਿੱਛੇ ਛੱਡ ਆਇਆ ਪਰ ਇਹ ਕੀ ਸਟੇਜਾਂ ਤੇ ਪਹੁੰਚ ਗਏ ਹਾਂ ਇਹਨਾਂ ਨੂੰ ਅੱਜ ਕੋਈ ਨਾਂ ਦਵੋ ਹੈ ਨਵਾਂ ਨਾਂ ਦਵੋ ਨਾਲ ਇਸ ਤੋਂ ਅੱਛਾ ਕਿਹੜਾ ਵਾ ਨਹੀਂ ਨਹੀਂ ਮਿੱਠਾ ਰਾਕਟ ਮਿੱਠਾ ਵਾਕਈ ਸਹੀ ਗੱਲ ਮਿੱਠਾ ਰਾਕਟ ਰਾਜੂ ਸਾਰਿਆਂ ਨੇ ਤੈਨੂੰ ਪਤਾ ਰੌਕਟ ਕਿਹਨੂੰ ਕਹਿੰਦੇ ਆ ਦੁਨੀਆ ਦਾ ਕਿਹੜਾ ਪਲੇਅਰ ਆ ਜਿਹਨੂੰ ਰੌਕਟ ਕਹਿੰਦੇ ਆ? ਉਸਤਾਦ ਜੀ ਕੀ ਕਰਦੇ ਪਏ ਹੋ ਤੁਸੀਂ ਦੱਸੋ ਤੇ ਪਾਣੀ ਡੋਲਦਾ ਦੱਸੋ ਸਾਰਾ ਠੀਕ ਯਾਨੀ ਕਿਹੜਾ ਐਸਾ ਇੱਥੇ ਮੂੰਹ ਨਾਲ ਤੁਰ ਪੰਦਾ ਹੀ ਆ ਕਿਹੜਾ ਐਸਾ ਪਲੇਅਰ ਆ ਦੁਨੀਆ ਦਾ ਕਿਹੜੀ ਗੇਮ ਦਾ ਜਿਹਨੂੰ ਉਹਦੀ ਗੇਮ ਦੀ ਵਜ੍ਹਾ ਤੋਂ ਕਾਰਗਰਦਗੀ ਦੀ ਵਜ੍ਹਾ ਤੋਂ ਉਹਨੂੰ ਰੌਕਟ ਕਿਹਾ ਜਾਂਦਾ ਲਓ ਜੀ ਅਗਰ ਮੈਂ ਸਹੀ ਜਵਾਬ ਦੇਦਾ ਨਾਮ ਕੀ ਹੋਏਗਾ ਇਹਦੇ ਤੇ ਤੂੰ ਗਾਣਾ ਇੱਕ ਗੱਲ ਹੀ। ਮਾਂ ਦੀ ਸ਼ਾਨ ਹਾਏ ਹੈ ਹਾਏ ਓਏ ਮਨਵਰ ਤਰੀਫ ਸਾਹਿਬ ਮੈਂ ਤਾਂ ਸਰਫਾ ਜੀ ਦੱਸੋ ਹੋਰ ਦੀ ਨਹੀਂ ਉਹਨੂੰ ਪਤਾ ਹੋਣਾ ਰਾਜੂ ਰਾਜੂ। ਕਿਉਂਕਿ ਇਹਦਾ ਇਸ ਗੇਮ ਨਾਲ ਤਲਕ ਹੈਗਾ ਉਸ ਗੇਮ ਨਾਲ ਮੈਨੂੰ ਪਤਾ ਉਸਤਾਦ ਜੀ ਦੱਸੋ ਜੀ ਕੀ ਕਰਦੇ ਪਏ ਹੋ ਉਸਤਾਦ ਜੀ ਜੋ ਨਾਂ ਦੱਸ ਅੱਛਾ ਮੈਨੂੰ ਇਹ ਨਹੀਂ ਹੈ ਖਾਲੀ ਜਗ੍ਹਾ ਨਹੀਂ ਪੂਰ ਕਰਨੀ ਜਾਂ ਨਾਮ ਦੱਸਣਾ ਜਾਂ ਐਵੇਂ ਖਾਲੀ ਜਗ੍ਹਾ ਪੂਰ ਕਰਨੀ ਐਵੇਂ ਕੀ ਕਰਦੇ ਤੈਨੂੰ ਵੀ ਨਹੀਂ ਪਤਾ ਇਹਨੂੰ ਤੇ ਕੋਈ ਨਹੀਂ ਪਤਾ ਹੋਣਾ ਹਾਂਜੀ ਮੈਂ ਸਾਡਾ ਡੋਨਲਡ ਟਰੰਪ ਹੈਗਾ ਉਹ ਜਿਹੜਾ ਸਨੂਕਰ ਦਾ ਪਲੇਅਰ ਸਹੀ ਗੱਲ ਕਿਹੜਾ ਉਹ ਟਰੰਪ ਜਿਹੜਾ ਡੋਨਲਡ ਟਰੰਪ ਨਹੀਂ ਸਨੂਕਰ ਦਾ ਪਲੇਅਰ ਹੈ ਨਾਮ ਕੀ ਆ ਉਹਦਾ ਜਾਂ ਟਰੰਪ ਹੈ ਜਾਂ ਅਨੋਨੀਨਸ ਨਨਵੋ ਅਨੋਨੀ
ਅਨੋਨੀ ਸਿਨੈਨ ਰੋਨੀਓ ਸਿਲਵਨ ਅਨੋਨੀ ਸਿਨੈਨ ਰੋਨੀਓ ਸਿਲਵਨ ਸਿਲਵਾਨ ਅਨੋਨੀ ਸਿਲਵਰ ਓਏ ਰੋਣੀ ਸੂਰਤ ਵਾਲੇ ਉਹਦੇ ਕਿਸੇ ਦਿਨ ਯਾਰ ਠਹਿਰ ਆਹੋ ਉਹਨੇ ਉਸਤਾਦ ਜੀ ਹੁਣ ਉਹਨੂੰ ਗਾਣਾ ਸੁਣਾ ਨਹੀਂ ਰੀ ਜੀ ਰੋਨੀ ਜਿਹੜਾ ਨਾ ਰੋਨੀ ਭਾਜੀ ਸਨੋਕਰ ਦੀ ਹਿਸਟਰੀ ਚ ਪਾਏ ਨਾ ਮਹਿੰਦੀ ਹਸਨ ਹੋਏ ਨੇ ਵਾਹ ਰੋਨੀ ਸਾਹਿਬ ਰੋਨੀ ਰੋਨੀ ਸਾਹਿਬ ਹਾਂਜੀ ਉਹ ਆਪਣੇ ਕੰਮ ਦੇ ਯਾਨੀ ਕੋਈ ਟੱਚ ਹੀ ਕਿਸੇ ਨੇ ਨਹੀਂ ਕੀਤਾ ਉਹਨੂੰ ਅੱਜ ਤੱਕ ਨਹੀਂ, ਇਹ ਸਨੋਕਰ ਚ ਜਾਦੂ ਉਹਨੂੰ ਕਹਿੰਦੇ ਨੇ ਰੌਕਟ ਠੀਕ ਅਸੀਂ ਕਾਮੇਡੀ ਚ ਮਿੱਠੇ ਨੂੰ ਕਹਿੰਦੇ ਆ ਰੌਕਟ ਰਾਕਟ ਲੇਕਿਨ ਉਸਤਾਦ ਜੀ ਮਿੱਠਾ ਰੌਕਟ ਉਹ ਭਾਈ ਡਿੰਗ ਫੈਸਲਾ ਦੀ ਕੀ ਪਊਗਾ ਨਹੀਂ ਮੇਰਾ ਨਹੀਂ ਉਹਦਾ ਤਾਂ ਹੈਗਾ ਨਾ ਡੱਡੂ ਡੱਡੂ ਇਹਦਾ ਵਾ ਗੜਗੀਲੇ ਦਾ ਨਹੀਂ ਸਰ ਇਹਨਾਂ ਦਾ ਅੱਧਾ ਅੱਧਾ ਕਰ ਲਓ 2 ਮਹੀਨੇ ਪੋਗਲੋ ਹੁਣ ਮੈਂ ਸਹੀ ਜਵਾਬ ਦਿੱਤਾ ਉਹਨੂੰ ਗਾਣਾ ਗਾਣ ਦਿਓ ਭਾਜੀ ਜੂਟ ਜਿਹੜਾ ਨਹੀਂ ਉਹ ਉਸਤਾਦ ਜੀ ਇਹਨਾਂ ਦਾ ਨਾਮ ਥੀਏਟਰ ਦੇ ਧੱਫੜ ਕਹਿੰਦੇ ਸੀ ਇਹਨਾਂ ਨੂੰ ਪੁੱਛੋ ਧਮੱਕੜ ਧੱਫੜ ਨਹੀਂ ਸਾਈ ਜੀ ਆ ਭਾਜੀ ਆ ਫੜ ਨਜ਼ਰ ਉਸਤਾਦ ਜੀ ਓਏ ਅਸੀਂ ਦੀ ਅੱਲਾਹ ਬਾਤ ਪਾਕ ਤੁਹਾਨੂੰ ਸਾਰਿਆਂ ਨੂੰ ਸਿਹਤ ਤੰਦਰੁਸਤੀ ਦੇਵੇ ਖੁਸ਼ ਰਹੋ ਹੱਸਦੇ ਵਸਦੇ ਰਹੋ ਆਮੀਨ ਬਸ ਵਾਪਸ